ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 19 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਟਰੱਕਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰੱਕ ਟ੍ਰੇਲਰ ਦੇ ਪਾਰਟਸ, ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ ਤੇ ਹੋਰ ਕੂਲਿੰਗ ਪਾਰਟਸ ਜਾਂ ਡਰਮ ਜਿਹੜੇ ਵੀ ਤੁਹਾਨੂੰ ਪਾਰਟਸ ਚਾਹੀਦੇ ਨੇ ਟਰੱਕਿੰਗ ਦੇ ਬਾਬਤ, ਤਾਂ ਤੁਸੀਂ ਇਹਨਾਂ ਦੇ ਨਾਲ ਟਰਲਕ ਦੇ ਵਿੱਚ ਵੀ ਰਾਬਤਾ ਕਾਇਮ ਕਰ ਸਕਦੇ ਹੋ, ਸਟਾਕਟਨ ਦੇ ਵਿੱਚ ਵੀ। ਇਹਨਾਂ ਦੀਆਂ 2 ਲੋਕੇਸ਼ਨਾਂ ਨੇ। ਟਰਲਕ ਦੇ ਵਿੱਚ ਤੁਸੀਂ ਜੁੜ ਸਕਦੇ ਹੋ ਇਹਨਾਂ ਦੇ ਨਾਲ 2096687183 ਦੇ ਉੱਤੇ, ਤੇ ਸਟਾਕਟਨ ਦੇ ਵਿੱਚ ਇਹਨਾਂ ਦੇ ਨਾਲ ਰਾਬਤਾ ਕਾਇਮ ਕਰਨ ਦੇ ਲਈ ਨੰਬਰ ਹੈ 2094102222। ਅਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ, ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਰਜ਼ੇ ਦੇ ਜਾਲ ਦੇ ਵਿੱਚ ਫਸੇ ਹੋ, ਤਾਂ ਅੱਜ ਹੀ ਕਾਲ ਕਰੋ 1888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਤਾਂ ਸਟੂਡੀਓ ਦੇ ਨੰਬਰ ਹੈ 4082725200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਕੁਝ ਕੁਝ ਅਮਰੀਕਾ 'ਚ ਦੁਨੀਆ ਦੇ ਵਿੱਚ ਵਾਪਰ ਰਿਹਾ, ਉਹ ਥੋੜ੍ਹੀਆਂ ਖਬਰਾਂ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਰਮਨ ਢਿੱਲੋਂ ਜੀ ਉਹ ਛੁੱਟੀ ਤੇ ਹੈਗੇ ਆ, ਅੱਜ ਨਹੀਂ ਆ ਸਕੇ ਪਿਛਲੇ 2 ਵੀਕਾਂ ਤੋਂ ਹੋਪਫੁਲੀ ਨੈਕਸਟ ਵੀਕ ਤੱਕ ਉਹ ਆ ਜਾਊਗੇ, ਤੇ ਫਿਰ ਆਪਾਂ ਜਿਹੜੇ ਟੈਕਨੀਕਲ ਕੁਐਸਚਨ ਆ ਉਹਨਾਂ ਨੂੰ ਪੁੱਛ ਸਕਦੇ ਹੈਗੇ ਆ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਜ਼ਰਾਈਲ ਦੀ ਮਿਲਟਰੀ ਨੇ ਹੈਜ਼ਬੁੱਲਾ ਦੇ ਜਿਹੜੇ ਟਾਰਗੇਟ ਆ ਉਹਨਾਂ ਨੂੰ ਟਾਰਗੇਟ ਕੀਤਾ ਆ। ਲੈਬਨਾਨ ਦੇ ਵਿੱਚ ਪਹਿਲਾਂ ਪੇਜਰਸ ਦੇ ਰਾਹੀਂ ਅਟੈਕ ਕੀਤਾ ਗਿਆ ਸੀ, ਫਿਰ ਉੱਥੇ ਜਿਹੜੀਆਂ ਬਾਕੀ ਟਾਕੀਜ਼ ਆ ਉਹ ਬਲਾਸਟ ਹੋਈਆਂ। ਹੁਣ ਤੱਕ 37 ਲੋਕ ਮਾਰੇ ਜਾ ਚੁੱਕੇ, ਜਿਨ੍ਹਾਂ ਦੇ ਵਿੱਚ 2 ਬੱਚੇ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਫੱਟੜ ਹੋਏ ਹੈਗੇ। ਬਹੁਤ ਸਾਰੇ ਲੋਕਾਂ ਨੂੰ ਇਰਾਨ ਪਹੁੰਚਾਇਆ ਗਿਆ ਇਲਾਜ ਦੇ ਲਈ। ਸੋ ਇਹ ਜਿਹੜੀਆਂ ਕੰਪਨੀਆਂ ਨੇ ਹੁਣ ਇਹ ਬਣਾਈਆਂ ਹੈਗੀਆਂ ਆ ਪੇਜਰ ਜਾਂ ਵਾਕੀ ਟਾਕੀਜ਼ ਆ, ਉਹ ਹੁਣ ਕਸੌਤੀ ਸਥਿਤੀ ਦੇ ਵਿੱਚ ਹੈਗੇ ਆ। ਕਈ ਮੁਲਕ ਇਹਦੇ ਅੰਡਰ ਆ ਰਹੇ ਆ, ਜਾਪਾਨ, ਤਾਈਵਾਨ। ਸੋ ਇਹਨਾਂ ਨੂੰ ਲੈ ਕੇ ਵੀ ਜਿਸ ਟਾਈਮ ਦੇ ਉੱਤੇ ਡਿਵਾਈਸਿਸ ਬਣਾਈਆਂ ਗਈਆਂ, ਉਹਨਾਂ ਦੇ ਵਿੱਚ ਐਕਸਪਲੋਡ ਹੋਣ ਵਾਲਾ ਕੁਛ ਨਾ ਕੁਛ ਜਿਹੜਾ ਆ ਕੈਮੀਕਲ ਜਾਂ ਉੱਦਾਂ ਦਾ ਪਦਾਰਥ ਉਹਦੇ ਵਿੱਚ ਪਾਇਆ ਗਿਆ ਹੈਗਾ, ਜਿਹੜਾ ਬਾਅਦ ਦੇ ਵਿੱਚ ਇਜ਼ਰਾਈਲ ਦੀਆਂ ਡਿਫੈਂਸ ਫੋਰਸਿਸ ਨੇ ਉਸ ਨੂੰ ਜਿਹੜਾ ਡੈਟੋਨੇਟ, ਉਹਨੂੰ ਜਿਹੜਾ ਐਕਸਪਲੋਡ ਕੀਤਾ ਹੈਗਾ, ਜਿਹਦੇ ਵਿੱਚ ਡਾਕਟਰਸ ਵੀ ਬਹੁਤ ਸਾਰੇ ਜਿਹੜੇ ਮਰੇ ਹੈਗੇ ਆ, ਕਿਉਂਕਿ ਯੂਜ਼ਲੀ ਜਿਹੜੇ ਡਾਕਟਰਸ ਆ ਉਹ ਪੇਜਰਸ ਨੂੰ ਯੂਜ਼ ਕਰਦੇ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਫੱਟੜ ਹੋਏ ਆ। ਇਜ਼ਰਾਈਲ ਵਾਲੇ ਕਹਿੰਦੇ ਆ ਵੀ ਅਸੀਂ ਨਾਰਦਰਨ ਬਾਰਡਰ ਦੇ ਉੱਤੇ ਫੋਕਸ ਕਰਨ ਜਾ ਰਹੇ ਆ। ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਲੜਾਈ ਸ਼ੁਰੂ ਕਰ ਦਿੱਤੀ ਹੈਗੀ ਆ, ਡਿਕਲੇਅਰ ਹੀ ਕਰ ਦਿੱਤੀ ਹੈਗੀ ਆ। ਤਾਈਵਾਨ ਤੋਂ ਲੈ ਕੇ ਹੰਗਰੀ ਤੱਕ, ਜਿੱਥੇ ਇਹਨਾਂ ਮੁਲਕ ਬਲਗਾਰੀਆ, ਜਾਪਾਨ, ਜਿਨ੍ਹਾਂ ਕੰਟਰੀਆਂ 'ਚ ਜੋ ਵਾਕੀ ਟਾਕੀਜ਼ ਤੇ ਪੇਜਰ ਬਣਦੇ ਹੈਗੇ ਆ, ਉਹਨਾਂ ਸਾਰਿਆਂ ਦੇ ਉੱਤੇ ਇਹ ਜਿਹੜੇ ਬਲੇਮ ਆ ਲੱਗ ਰਹੇ ਹੈਗੇ ਆ। ਹੈਜ਼ਬੁੱਲਾ ਦੇ ਲੀਡਰ ਹਸਨ ਨਸਰੱਲਾ ਨੇ ਕਿਹਾ ਵੀ ਇਹ ਸਾਡੇ ਉੱਤੇ ਇੱਕ ਤਰ੍ਹਾਂ ਦੇ ਨਾਲ ਅੱਤਵਾਦੀ ਹਮਲਾ ਹੈਗਾ, ਟੈਰਰਿਸਟ ਅਟੈਕ ਹੈਗਾ, ਜਿਹਦੇ ਵਿੱਚ 4000 ਡਿਵਾਈਸਿਸ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਫੱਟੜ ਕਰ ਦਿੱਤਾ ਹੈਗਾ। ਤੇ ਜਿਸ ਤਰ੍ਹਾਂ ਮੈਂ ਦੱਸਿਆ ਵੀ 33 ਦੇ ਕਰੀਬ ਜਿਹੜੀਆਂ ਮੌਤਾਂ ਆ ਉਹ ਹੋ ਚੁੱਕੀਆਂ ਹੈਗੀਆਂ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਯੋਆਵ ਗੈਲੈਂਟ ਨੇ ਇਹ ਕਿਹਾ ਆ, ਸਾਡਾ ਹੁਣ ਜਿਹੜਾ ਮੇਨ ਫੋਕਸ ਆ ਉਹ ਨਾਰਥ ਵੱਲ ਨੂੰ ਹੋਊਗਾ, ਗਾਜ਼ਾ ਵੱਲੋਂ। ਗਾਜ਼ਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਤਬਾਹੀ ਆ ਉਹਨਾਂ ਨੇ ਪਹੁੰਚਾਈ ਹੈਗੀ ਆ। ਸੋ ਪੂਰੀ ਦੁਨੀਆ ਵੀ ਬੜੀ ਹੈਰਾਨ ਆ ਵੀ ਦੇਖੋ ਕਿੱਦਾਂ ਦੀ ਜਿਹੜੀ ਕਿੰਨੇ ਲੰਮੇ ਸਮੇਂ ਤੋਂ ਜਿਹੜੇ ਆ ਇਜ਼ਰਾਈਲ ਵਾਲੇ ਆ ਉਹਨਾਂ ਨੇ ਇਹ ਪਲਾਨਿੰਗ ਕੀਤੀ ਸੀ, ਕਿਸ ਤਰ੍ਹਾਂ ਇਹ ਜਿਹੜੀਆਂ ਡਿਵਾਈਸਿਸ ਆ ਉਹਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਫਿੱਟ ਕਰਨ ਦੇ ਵਿੱਚ ਕਾਮਯਾਬ ਹੋਏ ਹੈਗੇ ਆ।
ਇਹ ਜਿਹੜੀ ਟ੍ਰੇਲ ਆ ਹੁਣ ਇਹ ਤਾਈਵਾਨ ਤੋਂ ਲੈ ਕੇ ਬਲਗਾਰੀਆ ਤੱਕ ਪਹੁੰਚ ਰਹੀ ਹੈਗੀ ਆ। ਲੈਬਨੀਜ਼ ਦਾ ਟੈਲੀਕਮਿਊਨੀਕੇਸ਼ਨ ਮਿਨਿਸਟਰੀ ਜੋ ਆ, ਉਹਨਾਂ ਨੇ ਇਹ ਕਿਹਾ ਵੀ ਆਈਕੌਮ V82 ਜਿਹੜੀਆਂ ਟਾਈਪ ਵਾਕੀ ਟਾਕੀਜ਼ ਹੈਗੀਆਂ ਉਹ ਜਿਹੜੀਆਂ ਐਕਸਪਲੋਡ ਹੋਈਆਂ, ਉਹਨਾਂ ਦੇ ਵਿੱਚ ਇਹ ਜਿਹੜਾ ਸਾਰਾ ਕੁਝ ਆ ਫਿੱਟ ਕੀਤਾ ਹੋਇਆ ਸੀਗਾ। ਜੀ ਬਿਲਕੁਲ, ਤੇ ਇਹਦੇ ਨਾਲ ਜੁੜਦੀਆਂ ਦੋ ਹੋਰ ਜਿਹੜੀਆਂ ਜਾਣਕਾਰੀਆਂ, ਇੱਕ ਤਾਂ 20 ਮੌਤਾਂ ਤੇ 450 ਤੋਂ ਵੱਧ ਜ਼ਖਮੀ ਹੋਏ ਨੇ। ਲਿਬਨਾਨ ਵੱਲੋਂ ਪੇਜਰ ਵਰਤੋਂਕਾਰਾਂ ਨੂੰ ਆਪਣੇ ਪੇਜਰ ਤਬਾਹ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਤੇ ਇਹਦੇ ਨਾਲ ਬੈਰੂਤ ਤੋਂ ਚੱਲਦੀਆਂ ਜਿਹੜੀਆਂ ਹਵਾਈ ਉਡਾਣਾਂ ਉਹਨਾਂ ਦੇ ਵਿੱਚ ਪੇਜਰ ਤੇ ਵਾਕੀ ਟਾਕੀਜ਼ ਤੇ ਪਾਬੰਦੀ ਲਾ ਦਿੱਤੀ ਗਈ ਹੈ। ਲਿਬਨਾਨ ਨੇ ਬੈਰੂਤ ਹਵਾਈ ਅੱਡੇ ਤੋਂ ਉਡਾਣਾਂ ਦੇ ਵਿੱਚ ਵਾਕੀ ਟਾਕੀਜ਼ ਤੇ ਪੇਜਰਾਂ ਤੇ ਪਾਬੰਦੀ ਲਾਈ ਹੈ। ਇਹ ਪਾਬੰਦੀ ਪਿਛਲੇ 2 ਦਿਨਾਂ ਤੋਂ ਪੇਜਰਾਂ ਤੇ ਵਾਕੀ ਟਾਕੀ ਦੇ ਵਿੱਚ ਧਮਾਕੇ ਹੋਣ ਤੋਂ ਬਾਅਦ ਲਗਾਈ ਗਈ ਹੈ। ਲਿਬਨਾਨੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਬੈਰੂਤ ਤੋਂ ਚੱਲਣ ਵਾਲੀਆਂ ਹਵਾਈ ਉਡਾਣਾਂ ਤੇ ਵਾਕੀ ਟਾਕੀਜ਼ ਤੇ ਪੇਜਰਾਂ ਤੇ ਅਗਲੇ ਨੋਟਿਸ ਤੱਕ ਪਾਬੰਦੀ ਜਿਹੜੀ ਲਾਈ ਗਈ ਹੈ। ਇਹਨਾਂ ਧਮਾਕਿਆਂ ਦੇ ਨਾਲ, ਜੇਕਰ ਵਾਕੀ ਟਾਕੀਜ਼ ਦੇ ਨਾਲ ਜੇ ਪੇਜਰਾਂ ਦੇ ਨਾਲ 37 ਲੋਕ ਮਾਰੇ ਗਏ ਨੇ ਤੇ 3000 ਤੋਂ ਵੱਧ ਜਿਹੜੇ ਲੋਕ ਨੇ ਉਹ ਤਕਰੀਬਨ 3000 ਤੋਂ ਵੱਧ ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਗਏ ਨੇ। ਲਿਬਨਾਨ ਨੇ ਤੇ ਹਜ਼ਬੁੱਲਾ ਦਾ ਇਹ ਕਹਿਣਾ ਹੈ ਕਿ ਇਹ ਹਮਲੇ ਇਜ਼ਰਾਈਲ ਨੇ ਕਰਵਾਏ ਨੇ, ਜਦਕਿ ਇਜ਼ਰਾਈਲ ਨੇ ਇਸ ਸੰਬੰਧੀ ਜ਼ਿੰਮੇਵਾਰੀ ਹਲੇ ਨਹੀਂ ਲਈ ਹੈ। ਤੇ ਜਿਹੜੀਆਂ ਹੋਰ ਖਬਰਾਂ ਨੇ ਉਹਨਾਂ ਦੇ ਮੁਤਾਬਕ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹੋਰ ਖਾਸ ਕਰਕੇ ਲਿਬਨਾਨ ਜਾਂ ਹਿਜ਼ਬੁੱਲਾ ਦੇ ਵਿੱਚ ਜਿਹੜੇ ਇੱਕ ਦੂਜੇ ਨਾਲ ਕਨੈਕਟੀਵਿਟੀ ਕਰਨ ਵਾਲੇ ਜਿਹੜੇ ਇਲੈਕਟ੍ਰੀਕਲ ਉਪਕਰਨ ਨੇ, ਉਹਨਾਂ ਉੱਤੇ ਵੀ ਇੱਥੋਂ ਦੇ ਜਿਹੜੇ ਲੋਕ ਨੇ ਜਾਂ ਹੋਰ ਜਿਹੜੀਆਂ ਅਥਾਰਟੀਜ਼ ਨੇ ਉਹ ਉਹਨਾਂ ਉੱਤੇ ਵੀ ਨਜ਼ਰ ਰੱਖ ਰਹੀਆਂ ਕਿ ਉਹਨਾਂ ਦੇ ਵਿੱਚ ਅਗਲੇ ਦੌਰ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਤਕਨੀਕੀ ਖਾਮੀ ਜਾਂ ਇਸ ਤਰ੍ਹਾਂ ਦੇ ਧਮਾਕਾਖੇਜ਼ ਚੀਜ਼ਾਂ ਉਹ ਵਾਪਰ ਸਕਦੀਆਂ ਨੇ। ਜੀ ਅਗਲੀ ਖਬਰ USA ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜੋ ਨਵੰਬਰ ਮਹੀਨੇ ਦੇ ਵਿੱਚ ਹੋਣੀ ਆ, ਉਹਦੇ ਸੰਬੰਧ ਦੇ ਵਿੱਚ ਅੱਜ ਵਾਸ਼ਿੰਗਟਨ ਪੋਸਟ ਨੇ ਡਿਟੇਲ ਰਿਪੋਰਟ ਛਾਪੀ ਹੈਗੀ ਆ ਕਮਲਾ ਹੈਰਿਸ ਤੇ ਡੋਨਲਡ ਟਰੰਪ ਹੋਣਾ ਦੇ ਸੰਬੰਧ ਦੇ ਵਿੱਚ। ਪਈ ਪੈਂਸਲਵੇਨੀਆ ਜਿਹੜੀ ਸਟੇਟ ਆ ਉਹ ਬਿਲਕੁਲ ਟਾਈ ਅਪ ਹੋਈ ਪਈ ਹੈਗੀ ਆ, ਜਿਹੜੇ ਨਵੇਂ ਪੋਲਸ ਆਏ ਹੈਗੇ ਆ ਜੀ ਤੇ ਬਹੁਤ ਹੀ ਜ਼ਿਆਦਾ ਇਹ ਜਿਹੜੀ ਆ ਕਲੋਜ਼ ਹੈਗੀ ਆ। ਕਹਿੰਦੇ ਵੀ 48% ਫੇਵਰ ਕਰ ਰਹੇ ਆ ਕਮਲਾ ਹੈਰਿਸ ਨੂੰ, 47% ਫੇਵਰ ਕਰ ਰਹੇ ਆ ਡੋਨਲਡ ਟਰੰਪ ਉਹਨਾਂ ਨੂੰ। ਸੋ ਬਹੁਤ ਹੀ ਫਸਵੀਂ ਟੱਕਰ ਹੈਗੀ ਆ। ਈਵਨ ਦੋ ਮੈਜੋਰਟੀ ਚ 10 ਚੋਂ 8 ਜਣੇ ਲੋਕ ਇਹ ਕਹਿ ਰਹੇ ਆ ਵੀ ਕਮਲਾ ਹੈਰਿਸ ਨੇ ਜਿਹੜੀ ਡਿਬੇਟ ਆ ਉਹ ਜਿੱਤੀ ਹੈਗੀ ਆ। ਉਹਨਾਂ ਚ ਡੈਮੋਕ੍ਰੇਟ ਵੀ ਆ, ਰਿਪਬਲਿਕਨ ਵੀ ਆ, ਇੰਡੀਪੈਂਡੈਂਟ ਵੀ ਹੈਗੇ ਆ, ਪਰ ਹਜੇ ਵੀ ਜਿਹੜੀ ਟਾਈ ਅਪ ਹੈਗੀ ਆ। 2016 ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪੈਂਸਲਵੇਨੀਆ ਸਟੇਟ ਨੂੰ ਜਿੱਤਿਆ ਸੀਗਾ ਤੇ ਉਹ ਤੋਂ ਬਾਅਦ ਜਿਹੜੀ ਪਿਛਲੀਆਂ ਇਲੈਕਸ਼ਨਾਂ ਹੋਈਆਂ ਸੀਆਂ ਉਹਦੇ ਵਿੱਚ ਉਹ ਪੈਂਸਲਵੇਨੀਆ ਸਟੇਟ ਨੂੰ ਹਾਰ ਗਏ ਸੀ। ਇਸੇ ਤਰ੍ਹਾਂ ਜਿਹੜੀ ਸੈਨੇਟ ਦੀ ਰੇਸ ਵੀ ਆ ਉਹ ਵੀ ਬੜੀ ਫਸਵੀਂ ਹੈਗੀ, ਬਹੁਤ ਕਲੋਜ਼ ਉਤੇ। ਬੌਬ ਕੈਸੀ 47% ਦੇ ਕਰੀਬ ਜੋ ਸਰਵੇ ਆਏ ਆ, ਤੇ ਡੇਵ ਮੈਕੋਰਮਿਕ ਉਹ 46% ਦੇ ਕਰੀਬ ਉਹਨਾਂ ਦੇ ਜਿਹੜੇ ਸਰਵੇ ਆ ਉਹ ਆਏ ਹੈਗੇ ਆ। ਕੁਇਨਪਿਕ ਯੂਨੀਵਰਸਿਟੀ ਦੇ ਪੋਲ ਦੇ ਮੁਤਾਬਕ ਹੈਰਿਸ ਟਰੰਪ ਨੂੰ 6 ਪੁਆਇੰਟ ਅੱਗੇ ਜਿਹੜੀ ਚੱਲ ਰਹੀ ਹੈਗੀ ਆ। ਨਿਊਯਾਰਕ ਟਾਈਮ, ਸਿਆਨਾ ਕਾਲਜ, ਫਿਲਡੈਲਫੀਆ ਇਨਕੁਆਇਰ ਦੇ ਪੋਲ ਜਿਹੜੇ ਆਏ ਹੈਗੇ ਆ। ਸੋ ਇੱਕ ਸਟੇਟ ਦੀ ਆਪਾਂ ਦੱਸਿਆ, ਵੱਖ-ਵੱਖ ਸਟੇਟਾਂ ਦੇ ਵਿੱਚ 6 ਜਾਂ 7 ਸਟੇਟਾਂ ਜਿਨ੍ਹਾਂ ਨੇ ਡਿਸਾਈਡ ਕਰਨੀ ਹੈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਉਹ ਜ਼ਰੂਰ ਤੁਹਾਡੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਡਿਸਕਸ ਕਰਾਂਗੇ। ਜੀ ਤੇ ਅਗਲੀ ਜਿਹੜੀ ਖਬਰ ਆ ਉਹ ਗਵਾਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਿਆ। ਇੱਕ ਹੋਰ ਜ਼ਿਮਨੀ ਚੋਣ ਦੇ ਵਿੱਚ ਪਾਰਟੀ ਹਾਰ ਗਈ ਹੈ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਿਹੜੇ ਜਸਟਿਨ ਟਰੂਡੋ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਾਰਾ ਧਿਆਨ ਜਿਹੜਾ ਉਹ ਅਗਲੇਰੇ ਕੰਮਾਂ ਤੇ ਹੈ। ਉਂਝ ਕਹਿੰਦੇ ਜ਼ਿਮਨੀ ਚੋਣ ਦੇ ਵਿੱਚ ਹਾਰ ਦੇ ਨਾਲ ਅਗਲੀਆਂ ਸੰਘੀ ਚੋਣਾਂ ਦੇ ਵਿੱਚ ਜਿਹੜੀਆਂ ਫੈਡ ਦੀਆਂ ਚੋਣਾਂ ਹੋਣੀਆਂ ਉਹਨਾਂ ਦੇ ਵਿੱਚ ਪਾਰਟੀ ਦੀ ਅਗਵਾਈ ਨੂੰ ਲੈ ਕੇ ਟਰੂਡੋ ਦੀ ਸਮਰੱਥਾ ਉੱਤੇ ਵੀ ਹੁਣ ਸਵਾਲ ਜਿਹੜੇ ਨੇ ਉਹ ਉੱਠਣ ਲੱਗੇ ਨੇ। ਲਿਬਰਲਸ ਨੂੰ ਹਾਲੀਆ ਮਹੀਨਿਆਂ ਦੇ ਦੌਰਾਨ ਦੂਜੀ ਵਾਰ ਆਪਣੇ ਪੁਰਾਣੇ ਗੜ੍ਹ ਮੌਂਟਰੀਅਲ ਦੇ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਨਜ਼ਦੀਕੀ 3 ਧਿਰੀ ਮੁਕਾਬਲੇ ਦੇ ਵਿੱਚ ਹਾਰ ਹੱਥ ਲੱਗੀ ਹੈ। ਟਰੂਡੋ ਜਦੋਂ ਆਟਵਾ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਜਿੱਤ ਜਾਂਦੇ ਤਾਂ ਯਕੀਨੀ ਤੌਰ ਤੇ ਵਧੀਆ ਹੋਣਾ ਸੀ, ਪਰ ਹਾਲੇ ਕੰਮ ਬਹੁਤ ਪਏ ਨੇ। ਸਭ ਤੋਂ ਵੱਡੀ ਗੱਲ ਉਹ ਕਹਿੰਦੇ ਕਿ ਇਹ ਯਕੀਨੀ ਬਣਾਉਣਾ ਕਿ ਕੈਨੇਡੀਅਨ ਇਸ ਗੱਲ ਨੂੰ ਸਮਝ ਸਕਣ ਕਿ ਉਹ ਅਗਲੀਆਂ ਚੋਣਾਂ ਦੇ ਵਿੱਚ ਕਿਸ ਦੀ ਚੋਣ ਉਹਨਾਂ ਨੂੰ ਕਰਨੀ ਚਾਹੀਦੀ ਹੈ। ਤੇ ਕਹਿੰਦੇ ਕਿ ਸਾਡਾ ਧਿਆਨ ਕੰਮਾਂ ਤੇ ਅਤੇ ਅਸੀਂ ਇਹਨਾਂ ਨੂੰ ਜਾਰੀ ਰੱਖਾਂਗੇ। ਜਿਹੜੇ ਚੋਣ ਕੈਨੇਡਾ ਨੇ ਨਤੀਜੇ ਐਲਾਨੇ ਨੇ ਉਹਨਾਂ ਦੇ ਮੁਤਾਬਕ ਬਲਾਕ ਉਮੀਦਵਾਰ ਲੂਇਸ ਫਿਲਿਪ ਉਹਨਾਂ ਨੂੰ 28% ਵੋਟਾਂ ਮਿਲੀਆਂ ਨੇ। ਲਿਬਰਲ ਉਮੀਦਵਾਰ ਉੱਥੋਂ ਸੀਗੇ ਲੌਰਾ ਪੈਲਸਟੀਨੀ ਤੇ ਉਹਨਾਂ ਨੂੰ 27.2% ਵੋਟਾਂ ਮਿਲੀਆਂ ਨੇ ਤੇ ਮਹਿਜ਼ ਜਿਹੜਾ ਵੋਟਾਂ ਦਾ ਫਰਕ ਹੈ ਜਿੱਤ ਹਾਰ ਦਾ ਉਹ 248 ਆ। ਲੌਰਾ ਪੈਲਸਟੀਨੀ 248 ਵੋਟਾਂ ਦੇ ਫਰਕ ਦੇ ਨਾਲ ਦੂਜੇ ਨੰਬਰ ਤੇ ਇੰਨੀਆਂ ਕੁ ਵੱਧ ਵੋਟਾਂ ਲੈ ਕੇ ਬਲਾਕ ਉਮੀਦਵਾਰ ਲੂਇਸ ਫਿਲਿਪ ਜਿਹੜੇ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਜੇਤੂ ਰਹੇ ਨੇ। ਜੀ
ਜੀ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਜਿਹੜੀ ਸਟਾਕ ਮਾਰਕੀਟ ਆ ਕਾਫੀ ਉੱਪਰ ਹੈਗੀ ਆ। ਡਾਓ ਜੋਨ ਇੰਡਸਟਰੀਅਲ ਲਗਭਗ 400 ਪੁਆਇੰਟ ਉੱਪਰ ਆ। ਕੱਲ ਫੈਡਰਲ ਰਿਜ਼ਰਵ ਬੋਰਡ ਨੇ 0.5% ਇੰਟਰਸਟ ਰੇਟ ਜਿਹੜਾ ਘੱਟ ਕੀਤਾ ਸੀਗਾ। ਤੇ ਡਾਓ ਜੋਨ ਇੰਡਸਟਰੀਅਲ 411 ਪੁਆਇੰਟ ਅਪ ਗਈ ਆ। ਨੈਸਡੈਕ ਜਿਹੜਾ 1.6% ਅਪ ਗਿਆ ਹੈਗਾ। ਸੋ ਟ੍ਰੇਡਰਸ ਜਿਹੜੇ ਆ ਉਹ ਭੱਜੇ ਪਏ ਆ ਵੀ ਕੁਛ ਨਾ ਕੁਛ ਜਿਹੜੇ ਪੈਸੇ ਉਹਨਾਂ ਦੇ ਬਣ ਜਾਣ। ਤੇ ਹੁਣ ਆਪਾਂ ਇਹ ਕੁਛ ਕੁ ਮੇਨ ਖਬਰਾਂ ਸੀਗੀਆਂ ਕੀ ਜੀ। ਕੁਝ ਆਪਣੇ ਮੁਲਕ ਤੇ ਆਂਢ ਗੁਆਂਢ ਦੇ ਵਿੱਚ ਵਾਪਰ ਰਿਹਾ ਹੈਗਾ। ਤੇ ਹੁਣ ਜੇ ਆਪਾਂ ਟਰੱਕਿੰਗ ਇੰਡਸਟਰੀ ਵੱਲ ਚੱਲੀਏ ਜੀ ਤੇ ਕੁਛ ਟਰੱਕਿੰਗ ਇੰਡਸਟਰੀ ਦੇ ਨਾਲ ਕੀ ਕੁਝ ਵਾਪਰ ਰਿਹਾ ਹੈਗਾ ਉਹ ਤੁਹਾਡੇ ਨਾਲ ਆਪਾਂ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਹੈਗੇ ਆ। ਜੀ ਜੀ ਤੁਸੀਂ ਵੀ ਜੇਕਰ ਸਰੋਤਿਓ ਕੋਈ ਅਪਡੇਟ ਸਾਂਝੀ ਕਰਨਾ ਚਾਹੁੰਦੇ ਹੋ ਟਰੱਕਿੰਗ ਇੰਡਸਟਰੀ ਦੇ ਬਾਬਤ, ਤੁਹਾਡਾ ਕੋਈ ਸੁਝਾਅ, ਕੋਈ ਗੱਲਬਾਤ, ਤੁਸੀਂ ਆਪਦਾ ਕਮੈਂਟ ਐਡ ਕਰਨਾ ਚਾਹੁੰਦੇ ਹੋ, ਕੋਈ ਇਨਫੋਰਮੇਸ਼ਨ ਆ ਤੁਹਾਡੇ ਕੋਲੇ, ਤੁਸੀਂ ਕਾਲ ਕਰ ਸਕਦੇ ਹੋ 468 272 5200 ਤੇ। ਜੀ ਹਰਜੋਤ ਸਿੰਘ। ਜੀ ਇੱਕ ਖਬਰ ਜਿਹੜੀ ਆ ਉਹ ਬੇ ਏਰੀਏ ਤੋਂ ਆ ਰਹੀ ਆ। ਬੇ ਏਰੀਏ ਦੇ ਵਿੱਚ ਫਲੈਕਸ ਇੰਟਰਮੋਡਲ ਇਨਕਾਰਪੋਰੇਸ਼ਨ ਆਫ ਫਰੀਮੌਂਟ, ਜੀ। ਜਿਹਦੇ 25 ਦੇ ਕਰੀਬ ਪਾਵਰ ਯੂਨਿਟ ਸੀ, 30 ਦੇ ਕਰੀਬ ਡਰਾਈਵਰ ਸੀਗੇ ਤੇ ਉਹ ਸ਼ਟ ਡਾਊਨ ਹੋ ਗਈ ਹੈਗੀ ਆ। FMCSA ਦੇ ਸੇਫਰ ਜਿਹੜਾ ਵੈਬਸਾਈਟ ਆ ਉਹਦੇ ਮੁਤਾਬਕ। ਇਹ ਯਾਹੂ ਫਾਈਨਾਂਸ ਦੇ ਉੱਤੇ ਵੀ ਇਹ ਅੱਜ ਦੀ ਨਿਊਜ਼ ਆ। ਤੇ ਕਹਿੰਦੇ ਭਈ ਇਹ ਪੋਰਟ ਆਫ ਓਕਲੈਂਡ ਦੇ ਵਿੱਚੋਂ ਕੰਟੇਨਰਸ ਪੁੱਲ ਕਰਦੇ ਸੀ। ਉਹਨਾਂ ਨੇ ਚੈਪਟਰ 7 ਬੈਂਕਰਪਸੀ ਜਿਹੜੀ ਆ ਫਾਈਲ ਕਰ ਦਿੱਤੀ ਹੈਗੀ ਆ। ਪਟੀਸ਼ਨ ਦੇ ਵਿੱਚ ਅਸੀਮ ਇੰਦੋਰਾ ਜੋ ਆ ਇਸ ਦਾ ਪ੍ਰੈਜ਼ੀਡੈਂਟ ਦੱਸਿਆ ਗਿਆ ਫਲੈਕਸ ਇੰਟਰਮੋਡਲ ਦਾ। ਤੇ ਕੋਈ ਰੀਜ਼ਨ ਨਹੀਂ ਦੱਸਿਆ ਗਿਆ ਵੀ ਕਿਉਂ ਉਹਨਾਂ ਨੇ ਚੈਪਟਰ 7 ਜਿਹੜੀ ਬੈਂਕਰਪਸੀ ਆ ਉਹ ਫਾਈਲ ਕੀਤੀ ਹੈਗੀ ਆ। ਫਲੈਕਸ ਇੰਟਰਮੋਡਲ ਜੋ ਫਰੀਮਾਉਂਟ ਦੀ ਕੰਪਨੀ ਆ, ਓਕਲੈਂਡ ਪੋਰਟ ਤੋਂ ਇਹ ਪੁੱਲ ਕਰਦੇ ਸੀ ਕੰਟੇਨਰਸ। ਇਹਨਾਂ ਦੇ ਬੈਂਕਰਪਸੀ ਦੇ ਅਟਾਰਨੀ ਰੇਮੌਂਡ ਮਿਲਰ ਹੇਵਰਡ ਤੋਂ ਹੈਗੇ ਆ। ਤੇ ਇਹ ਸੋਮਵਾਰ ਸ਼ਾਮ ਨੂੰ ਜਿਹੜਾ ਆ ਇਹ ਪਬਲਿਸ਼ ਹੋਇਆ ਹੈਗਾ ਵੀ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ। ਸੋ ਫਰੇਟ ਵੇਵਜ਼ ਜਿਹੜਾ ਮੈਗਜ਼ੀਨ ਹੈਗਾ ਜਿਹਦੇ ਵਿੱਚ ਬਹੁਤ ਟਰੱਕਿੰਗ ਨਾਲ ਰਿਲੇਟਡ ਨਿਊਜ਼ ਹੁੰਦੀਆਂ ਹੈਗੀਆਂ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਆ। ਉਹ ਕਹਿੰਦੇ ਵੀ ਜਦੋਂ ਅਸੀਂ ਕੰਪਨੀ ਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਦੇ ਵਕੀਲ ਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜੋ ਫਲੈਕਸ ਇੰਟਰਮੋਡਲ ਹੈਗੇ ਆ ਇਹਨਾਂ ਨੇ USC ਬੈਂਕਰਪਸੀ ਕੋਰਟ ਫॉर द ਨਾਰਥਰਨ ਡਿਸਟ੍ਰਿਕਟ ਆਫ ਕੋਲੰਬੀਆ ਉਹਦੇ ਵਿੱਚ ਫਰਾਈਡੇ ਨੂੰ ਸ਼ੁੱਕਰਵਾਰ ਨੂੰ ਜਿਹੜੀ ਇਹ ਬੈਂਕਰਪਸੀ ਆਪਣੀ ਫਾਈਲ ਕੀਤੀ ਹੈਗੀ ਆ। ਕਹਿੰਦੇ ਭਈ FMCSA ਇਹ ਕਹਿ ਰਿਹਾ ਭਈ ਇਸ ਫਲੈਕਸ ਇੰਟਰਮੋਡਲ ਕੰਪਨੀ ਦੀ ਅਥਾਰਟੀ ਇਨਵੋਲੰਟਰੀਲੀ ਰਿਵੋਕ ਹੋਈ ਸੀ ਅਗਸਤ 2023 ਦੇ ਵਿੱਚ। ਤੇ ਬੋਡਲੀ ਇੰਜਰੀ, ਪ੍ਰੋਪਰਟੀ ਡੈਮੇਜ ਇੰਸ਼ੋਰੈਂਸ ਇਹਨਾਂ ਦੀ ਸੇਮ ਮਹੀਨੇ ਦੇ ਵਿੱਚ ਅਗਸਤ ਵਿੱਚ ਕੈਂਸਲ ਹੋ ਗਈ ਸੀ। 2018 ਦੇ ਵਿੱਚ ਸਤੰਬਰ 2018 ਦੇ ਵਿੱਚ FMCSA ਨੇ ਇਹਨਾਂ ਨੂੰ ਇੰਟਰਮੋਡਲ ਕੈਰੀਅਰ ਆਪਰੇਟਿੰਗ ਅਥਾਰਟੀ ਦਿੱਤੀ ਸੀਗੀ। ਇਹਦੇ ਜਿਹੜੇ ਐਸੈਟਸ ਆ ਬੈਂਕਰਪਸੀ ਦੇ ਪੇਪਰ 'ਚ ਇਹ ਦੱਸਿਆ ਗਿਆ ਆ 50,000 ਦੇ ਕਰੀਬ ਆ। ਲਾਇਬਿਲਿਟੀਜ਼ ਜਿਹੜੀਆਂ ਆ ਉਹ 5 ਲੱਖ ਤੋਂ 1 ਮਿਲੀਅਨ ਤੱਕ ਆ। 49 ਦੇ ਕਰੀਬ ਇਸ ਕੰਪਨੀ ਦੇ ਜਿਹੜੇ ਕ੍ਰੈਡੀਟਰਸ ਹੈਗੇ ਆ। ਕੱਲੇ ਇਹਨਾਂ ਦੇ ਇਸ ਕ੍ਰੈਡੀਟਰ ਤੋਂ ਬਿਨਾ ਅਨਸਕਿਉਰਡ ਕਲੇਮ ਆਫ IRS ਫਿਲਾਡੈਲਫੀਆ ਇਹ 38,200 ਔਨ ਕਰਦੇ ਹੈਗੇ ਆ। EDD ਜੋ ਵੈਸਟ ਸੈਕਰਾਮੈਂਟੋ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਆ ਉਹਨਾਂ ਨੂੰ 31,300 ਜਿਹੜੇ ਆ ਉਹ ਕਰਦੇ ਹੈਗੇ ਆ। ਤੇ ਅਲਾਮੀਡਾ ਕਾਉਂਟੀ ਟੈਕਸ ਕਲੈਕਟਰ ਨੂੰ 2210 ਉਹ ਕਰਦੇ ਹੈਗੇ ਆ। ਤੇ ਇਸੇ ਤਰ੍ਹਾਂ ਜਿਹੜਾ ਸਭ ਤੋਂ ਵੱਡਾ ਨਾਨ ਪ੍ਰਾਇਓਰਟੀ ਅਨਸਕਿਉਰਡ ਕ੍ਰੈਡੀਟਰ US ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਆਫਿਸ ਆਫ ਜਨਰਲ ਕੌਂਸਲ ਜੋ ਲਾਸ ਐਂਜਲਸ ਆ ਉਹਨਾਂ ਨੂੰ $2.8 ਮਿਲੀਅਨ ਉਹ ਕਰਦੇ ਹੈਗੇ ਆ। ਫਲੈਕਸ ਇੰਟਰਮੋਡਲ ਹਮਾਰ ਰੂਸੋ ਤੇ ਹਰਾਲਡ LLP ਐਨਸੀਨੋ ਜੋ ਉਹਨਾਂ ਨੂੰ ਵੀ 2,13,000 ਉਹ ਕਰਦੇ ਆ। ਤੇ ਬਲਬੋਆ ਕੈਪੀਟਲ ਕੋਸਟਾ ਮੇਸਾ ਉਹਨਾਂ ਨੂੰ 2,10,000 ਉਹ ਕਰਦੇ ਹੈਗੇ ਆ। ਕਹਿੰਦੇ ਵੀ ਪੋਰਟ ਆਫ ਓਕਲੈਂਡ ਨੂੰ ਵੀ 1,08,000 ਇਹਨਾਂ ਦਾ ਦੇਣ ਵਾਲਾ ਬਣਦਾ ਹੈਗਾ। ਇਸ ਕੰਪਨੀ ਦੇ ਬੰਦ ਹੋਣ ਤੋਂ ਪਹਿਲਾਂ 38 ਵਾਰੀ ਇਸ ਕੰਪਨੀ ਦੀ ਜਿਹੜੀ ਇਹਨਾਂ ਦੇ ਟਰੱਕਸ ਆ ਉਹ ਇੰਸਪੈਕਟ ਹੋਏ। 11 ਵਾਰ ਇਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ। 29 ਵਾਰ ਆਊਟ ਆਫ ਸਰਵਿਸ ਰੇਟ ਓਵਰ ਦਾ ਪ੍ਰੋਸੀਡਿੰਗ 24 ਮੰਥ ਪੀਰੀਅਡ ਇਹਨਾਂ ਨੂੰ ਕੀਤਾ ਗਿਆ। ਇਹ ਨੈਸ਼ਨਲ ਐਵਰੇਜ 22.6% ਆ FMCSA ਦੇ ਮੁਤਾਬਕ। ਇਹ ਉਸ ਤੋਂ ਵੱਧ ਸੀ। ਕੰਪਨੀ ਦੇ ਜਿਹੜੇ ਡਰਾਈਵਰਸ ਆ 56 ਵਾਰੀ ਇੰਸਪੈਕਟ ਕੀਤੇ ਗਏ। ਇਹ ਇੱਕ ਵਾਰੀ ਆਊਟ ਆਫ ਸਰਵਿਸ ਤੇ 2 ਸਾਲਾਂ ਦੇ ਪੀਰੀਅਡ ਦੇ ਵਿੱਚ। ਸੋ ਕੰਪਨੀ ਜਿਹੜੀ ਆ
2024 ਚ ਕਹਿੰਦੇ ਆਪਰੇਟ ਨਹੀਂ ਕੀਤੀ। ਗ੍ਰੋਸ ਰੈਵਨਿਊ ਇਹਨਾਂ ਦਾ 23 ਦੇ ਵਿੱਚ 1.2 ਮਿਲੀਅਨ ਸੀਗਾ। ਤੇ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਆ ਵੀ ਕੰਪਨੀ ਨੇ 1.9 ਮਿਲੀਅਨ ਡਾਲਰ 2022 ਦੇ ਵਿੱਚ ਬਣਾਇਆ ਹੈਗਾ ਆ। ਸੋ ਪਟੀਸ਼ਨ ਦੇ ਵਿੱਚ ਇਹ ਲਿਖਿਆ ਗਿਆ ਇੰਦੋਰਾ ਨਾਮ ਦਾ ਜੋ CEO ਤੇ CFO ਹੈਗਾ ਇਸ ਜੋ ਸਮਾਲ ਇੰਟਰਮੋਡਲ ਕੈਰੀਅਰ RL ਲਾਈਨਸ ਇਨ ਕਾਰਪੋਰੇਸ਼ਨ ਫਰੀਮੌਂਟ ਨਿਊਯਾਰਕ ਤੋਂ ਹੈਗੀ ਆ। ਮਈ ਮਹੀਨੇ ਦੇ ਵਿੱਚ ਇਹ ਸ਼ਟਡਾਊਨ ਹੋ ਗਈ ਸੀ। ਹੁਣ ਇਹ ਪਤਾ ਨਹੀਂ ਵੀ ਕਿੰਨੇ ਕੁ ਜਿਹੜੇ ਡਰਾਈਵਰਸ ਆ ਉਹਨਾਂ ਦੇ ਜਿਹੜੇ ਪੈਸੇ ਮਰੇ ਹੈਗੇ ਆ। ਇਹ ਕਾਫੀ ਡਿਟੇਲ ਦੇ ਵਿੱਚ ਅੱਜ ਯਾਹੂ ਫਾਈਨਾਂਸ ਤੇ ਫਰੇਟ ਵੇਵਸ ਨੇ ਰਿਪੋਰਟ ਛਾਪੀ ਹੈਗੀ ਆ ਇਸ ਕੰਪਨੀ ਦੀ ਬਾਬਤ। ਜੀ, ਅਗਲੀ ਜਿਹੜੀ ਖਬਰ ਆ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀ ਇੱਕ ਹੋਰ ਜਿਹੜੀ ਅਹਿਮ ਖਬਰ ਆ ਇਸ ਟਾਈਮ CDL ਲਾਈਫ ਜਿਹੜੀ ਵੈਬਸਾਈਟ ਆ ਉਹਨਾਂ ਨੇ ਇਸ ਖਬਰ ਦਾ ਦਾਅਵਾ ਕੀਤਾ। ਅਟਾਰਨੀ ਜਨਰਲ ਜਿਹੜੇ ਕਿ 24 ਸਟੇਟਾਂ ਦੇ ਸੀਗੇ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਇਲੈਕਟ੍ਰਿਕ ਟਰੱਕ ਮੈਂਡੇਟ ਨੂੰ ਅਪੋਜ਼ ਕੀਤਾ। ਉਹਨਾਂ ਨੇ ਇਹਦਾ ਵਿਰੋਧ ਕੀਤਾ। ਉਸ ਤੋਂ ਬਾਅਦ ਦੱਸਿਆ ਗਿਆ ਕਿ ਉਹ ਕਹਿੰਦੇ ਕਿ ਇਹ ਜਿਹੜਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਇਲੈਕਟ੍ਰਿਕ ਟਰੱਕ ਮੈਂਡੇਟ ਹੈ ਇਹ ਜਿਹੜਾ ਨੇਸ਼ਨ ਵਾਈਡ ਅਮਰੀਕਾ ਭਰ ਦੇ ਵਿੱਚ ਜਿਹੜਾ ਲੌਜਿਸਟਿਕਸ ਤੇ ਟਰਾਂਸਪੋਰਟੇਸ਼ਨ ਇੰਡਸਟਰੀ ਹੈ ਉਹਨੂੰ ਪ੍ਰਭਾਵਿਤ ਕਰੇਗਾ। ਨੇਬਰਾਸਕਾ ਦੇ ਅਟਾਰਨੀ ਜਨਰਲ ਮਾਈਕ ਹਿਗਲਰਸ ਨੇ ਇਹ ਗੱਲ ਕਹੀ ਆ। ਉਹ ਲੀਡ ਕਰ ਰਹੇ ਸੀਗੇ 24 ਸਟੇਟਾਂ ਦੇ ਜਿਹੜਾ ਕੋਐਲੀਸ਼ਨ ਹੈ ਅਟਾਰਨੀ ਜਨਰਲਸ ਦਾ। ਤੇ ਆਖਰ ਉਹਨਾਂ ਨੇ ਪੁੱਛਿਆ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਜਿਹਨੂੰ ਆਪਾਂ EPA ਕਹਿ ਦਿੰਦੇ ਆ ਕਿ ਕਿਹੜੀਆਂ ਉਹ ਮੱਦਾਂ ਨੇ ਜਿਨ੍ਹਾਂ ਦੇ ਆਧਾਰ ਤੇ ਜਿਹੜਾ ਇੱਥੇ ਇਹ ਚੀਜ਼ਾਂ ਜਾਂ ਕਹਿ ਲਓ ਕਿ ਅਮਲ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਲੈਕਟ੍ਰਿਕ ਟਰੱਕ ਜਿਹੜਾ ਮੈਂਡੇਟ ਕੀਤਾ ਜਾ ਰਿਹਾ। ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਫੈਡਰਲ ਜਿਹੜਾ ਲੀਗਲ ਬਲੌਕ ਹੈ ਕੈਲੀਫੋਰਨੀਆ ਦੇ ਐਡਵਾਂਸ ਕਲੀਨ ਫਲੀਟ ਰੈਗੂਲੇਸ਼ਨਸ ਦੇ ਉੱਤੇ ਤਾਂ ਉਹਦੇ ਬਾਬਤ ਵੀ ਆਪਣਾ ਜਿਹੜਾ ਰੁਖ ਆ ਉਹ ਸਪਸ਼ਟ ਕਰਨ ਤੇ ਇਹਦੇ ਵਿੱਚ ਜੇ ਹੋ ਸਕਦਾ ਤਾਂ ਉਹ ਥੋੜਾ ਜਿਹਾ ਜਿਹੜੀ ਇੱਕ ਤਰੀਕੇ ਨਾਲ ਲਿਬਰਲਿਜ਼ਮ ਦਿਖਾਉਣ ਜਾਂ ਖੁੱਲ੍ਹ ਦਿਲੀ ਕਹਿ ਸਕਦੇ ਹਾਂ ਆਪਾਂ ਖੁੱਲ੍ਹ ਦਿਲੀ ਦਿਖਾਉਣ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਜੇਕਰ ਇਹ ਆਉਂਦਾ ਅਮਲ ਦੇ ਵਿੱਚ ਆ ਜਾਂਦਾ ਜਾਂ ਇਹਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਕੰਮ ਹੁੰਦਾ ਤਾਂ ਇਹਦੇ ਵਿੱਚ ਜਿਹੜੇ ਅਮਰੀਕਾ ਭਰ ਦੇ ਵਿੱਚ ਜਿਹੜੀ ਲੌਜਿਸਟਿਕਸ ਇੰਡਸਟਰੀ ਹੈ ਜਾਂ ਟਰਾਂਸਪੋਰਟੇਸ਼ਨ ਇੰਡਸਟਰੀ ਹੈ ਉਹਦੇ ਤੇ ਇਹਦੀ ਮਾਰ ਪਊਗੀ। ਅਸਲ ਦੇ ਵਿੱਚ ਨੇਬਰਾਸਕਾ ਕੋਆਲੀਸ਼ਨ ਮੈਂਬਰ ਜਿਹਦੇ ਵਿੱਚ ਅਲਬਾਮਾ, ਅਰਕਨਸਾਸ, ਜਾਰਜੀਆ, ਆਇਡਾਹੋ ਤੇ ਇੰਡੀਆਨਾ, ਆਇਓਵਾ, ਕੈਂਸਸ, ਕੈਂਟਕੀ, ਲੁਜ਼ੀਆਨਾ, ਮਿਸੀਸਿਪੀ ਤੇ ਮਿਜ਼ੂਰੀ ਤੇ ਹੋਰ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਵਿਓਮਿੰਗ ਤੱਕ, ਵੈਸਟ ਵਰਜੀਨੀਆ ਤੱਕ, ਟੈਕਸਸ ਤੱਕ ਜਿਹੜੇ ਅਟਾਰਨੀ ਜਨਰਲ ਸੀਗੇ ਉਹ ਇਕੱਠੇ ਹੋਏ ਸੀਗੇ। ਤੇ ਇਹਨਾਂ ਨੇ ਕੈਲੀਫੋਰਨੀਆ 에ਅਰ ਸੋਰਸ ਬੋਰਡ ਦਾ ਜਿਹੜਾ ਐਡਵਾਂਸ ਕਲੀਨ ਫਲੀਟ ਪ੍ਰੋਗਰਾਮ ਹੈ ਜਾਂ ਰੈਗੂਲੇਸ਼ਨਸ ਨੇ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਸਵਾਲ ਕੀਤੇ ਨੇ ਤੇ ਕਿਹਾ ਕਿ ਜੇਕਰ ਇਹਨੂੰ ਜਦੋਂ ਵੀ ਤੁਸੀਂ ਅਮਲ ਦੇ ਵਿੱਚ ਲਿਆਓਗੇ ਤਾਂ ਉਹਦਾ ਜਿਹੜਾ ਟਰੱਕਿੰਗ ਇੰਡਸਟਰੀ ਦੇ ਉੱਤੇ ਆ ਜਾਂ ਟਰਾਂਸਪੋਰਟੇਸ਼ਨ ਜਿਹੜੀ ਇੰਡਸਟਰੀ ਆ ਉਹਦੇ ਉੱਤੇ ਪ੍ਰਭਾਵ ਪਊਗਾ। ਜੀ ਸੋ ਬਿਲਕੁਲ ਦਰਜਨ ਦੇ ਕਰੀਬ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੇ EPA ਨੂੰ ਬੇਨਤੀ ਕੀਤੀ ਆ ਵੀ ਜਿਹੜਾ ਕੈਲੀਫੋਰਨੀਆ ਦਾ ਵੇਵਰ ਆ ਆਊਟ ਆਫ ਸਟੇਟ ਟਰੱਕਸ ਨੂੰ ਇਲੈਕਟ੍ਰਿਕ ਮੈਂਡੇਟ ਦਾ ਉਸ ਨੂੰ ਜਿਹੜਾ ਆ ਨਾ ਲਾਗੂ ਕੀਤਾ ਜਾਵੇ। ਇਹ ਕਹਿੰਦੇ ਵੀ ਜਿਹੜਾ ਕੈਲੀਫੋਰਨੀਆ ਦਾ ਏਜੰਡਾ ਆ ਬੜਾ ਫਾਰ ਲੈਫਟ ਹੈਗਾ ਆ ਤੇ ਇਹ ਬਾਕੀ ਦੀਆਂ ਜਿਹੜੀਆਂ ਸਟੇਟਾਂ ਆ ਉਹਨਾਂ ਨੂੰ ਵੀ ਇਫੈਕਟ ਕਰੂਗਾ। 24 ਸਟੇਟਾਂ ਨੇ ਇੱਕ ਕਮੈਂਟ ਲੈਟਰ ਸਾਈਨ ਕੀਤਾ EPA ਨੂੰ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਸਟੇਟ ਨੂੰ ਵੇਵਰ ਦੇਣਾ ਪਊਗਾ ਵਿਜ਼ਿਟਿੰਗ ਟਰੱਕ ਨੂੰ ਜਿਹੜੇ ਹੋਰ ਸਟੇਟਾਂ ਤੋਂ ਟਰੱਕ ਕੈਲੀਫੋਰਨੀਆ 'ਚ ਆ ਰਹੇ ਆ ਐਮਿਸ਼ਨ ਸਟੈਂਡਰਡ ਦੇ ਮਾਮਲੇ ਦੇ ਵਿੱਚ। ਰਾਈਟ ਨਾਓ ਇਹ ਹੈਗਾ ਵੀ ਜੇ 50 ਜਾਂ ਉਹ ਤੋਂ ਵੱਧ 50 ਤੋਂ ਵੱਧ ਟਰੱਕ ਜਿਹੜੀ ਕੰਪਨੀ ਕੋ ਆ ਜਾਂ 50 ਮਿਲੀਅਨ ਡਾਲਰ ਤੋਂ ਵੱਧ ਉਹਨਾਂ ਦਾ ਗ੍ਰੋਸ ਐਨੂਅਲ ਰੈਵਨਿਊ ਹੈਗਾ ਉਹ ਇਸ ਪ੍ਰੋਵੀਜ਼ਨ 'ਚ ਆਊਗਾ। ਤੇ 2025 ਦੇ ਵਿੱਚ ਜੇ ਬਾਹਰਲੀਆਂ ਸਟੇਟਾਂ ਦੇ ਟਰੱਕ ਕੈਲੀਫੋਰਨੀਆ 'ਚ ਆਉਂਦੇ ਆ ਤੇ ਉਹਨਾਂ ਨੂੰ ਇਲੈਕਟ੍ਰਿਕ ਟਰੱਕ ਜਿਹੜਾ ਬਦਲਣਾ ਪਊਗਾ ਡੀਜ਼ਲ ਨਾਲੋਂ 2025 ਚ ਆਉਣ ਵਾਲੇ ਸਾਲ ਚ ਜਾਂ ਉਹ ਕੰਪਨੀ ਦੇ 50 ਤੋਂ ਵੱਧ ਟਰੱਕ ਹੋਣੇ ਚਾਹੀਦੇ ਆ ਜਾਂ 50 ਮਿਲੀਅਨ ਤੋਂ ਵੱਧ ਜਿਹੜੀ ਗ੍ਰੋਸ ਉਹਨਾਂ ਦੀ ਹੋਣੀ ਚਾਹੀਦੀ ਹੈਗੀ ਆ। ਇਹ ਰੂਲ ਜਿਹੜਾ ਆ ਕੈਲੀਫੋਰਨੀਆ ਟਰੱਕਸ ਦਾ ਜਿਹੜੀਆਂ ਹੋਰ ਆਊਟ ਆਫ ਸਟੇਟਸ ਟੈਗ ਆਪਰੇਟ ਕਰਦੇ ਗੋਲਡਨ ਸਟੇਟ ਦੇ ਵਿੱਚ ਘੱਟੋ ਘੱਟ ਜੇ ਇੱਕ ਦਿਨ ਵੀ ਉਹ ਆਪਰੇਟ ਕਰਦੇ ਹੈਗੇ ਉਹਨਾਂ ਦੇ ਉੱਤੇ ਲਾਗੂ ਹੋਊਗਾ। ਵੈਸਟ ਵਰਜੀਨੀਆ ਦੇ ਅਟਾਰਨੀ ਜਨਰਲ ਪੈਟਰਿਕ ਮੋਰਿਸੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਬਹੁਤ ਅਨਫੇਅਰ ਹੈਗਾ ਆ ਕੈਲੀਫੋਰਨੀਆ ਵਾਲੇ ਹਨਾ ਇਹ ਵੀ ਆਪਣੇ ਆਪ ਨੂੰ ਅਲੱਗ ਜਿਹੜਾ ਮੁਲਕ ਆ ਉਹ ਸਮਝ ਰਹੇ ਹੈਗੇ ਆ। 85% ਉਹ ਕਹਿੰਦੇ ਵੀ ਜਿਹੜੇ ਪਹਾੜਾਂ ਵਾਲੇ ਏਰੀਏ ਦੀਆਂ ਕਮਿਊਨਿਟੀਜ਼ ਆ ਮਾਊਂਟੇਨੀਅਰ ਕਮਿਊਨਿਟੀਜ਼ ਹੈਗੀਆਂ ਆ ਉਹ ਟਰੱਕ ਡਿਲੀਵਰੀ ਦੇ ਉੱਤੇ ਡਿਪੈਂਡ ਕਰਦੀਆਂ ਹੈਗੀਆਂ। 65,000 ਟਨ ਜਿਹੜੀਆਂ ਗੁੱਡਸ ਆ ਉਹ ਵੈਸਟ ਵਰਜੀਨੀਆ ਨੂੰ ਡੇਲੀ ਜਾਂਦੀਆਂ ਹੈਗੀਆਂ
ਇਹ ਵੈਸਟ ਵਰਜੀਨੀਆ ਦੇ ਗਵਰਨਰ ਆ ਜੋ ਉਹ ਕਹਿ ਰਹੇ ਆ। ਨਬਰਾਸਕਾ ਦੇ ਅਟਾਰਨੀ ਜਨਰਲ ਮਾਈਕ ਹਿਲਗਰਸ ਉਹਨਾਂ ਨੇ ਵੀ ਇਹ ਕਿਹਾ ਵੀ ਕੈਲੀਫੋਰਨੀਆ ਦੇ ਕੋਲ ਇਹ ਲੀਗਲ ਅਥਾਰਟੀ ਨਹੀਂ ਹੈ ਵੀ ਉਹ ਇਲੈਕਟ੍ਰਿਕ ਟਰੱਕਸ ਨੂੰ ਮੈਂਡੇਟ ਨੂੰ ਨੇਸ਼ਨ ਵਾਈਡ ਲਾਗੂ ਕਰ ਦੇਣ। ਤੇ ਕਹਿੰਦੇ ਵੀ ਅਸੀਂ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਨੂੰ ਬਾਰ-ਬਾਰ ਬੇਨਤੀ ਕੀਤੀ ਆ ਵੀ ਇਸ ਨੂੰ ਜਿਹੜਾ ਲਾਗੂ ਨਾ ਕੀਤਾ ਜਾਵੇ। ਠੀਕ ਆ, ਕੈਲੀਫੋਰਨੀਆ ਵਾਲੇ ਜੋ ਕੈਲੀਫੋਰਨੀਆ 'ਚ ਕਰਦੇ ਕਰੀ ਜਾਣ, ਪਰ ਸਾਡੀਆਂ ਜਿਹੜੀਆਂ ਬਾਹਰਲੀਆਂ ਸਟੇਟਾਂ ਵਾਲੇ ਆ ਉਹਨਾਂ ਦੇ ਉੱਤੇ ਜਿਹੜਾ ਇਹ ਰੂਲ ਲਾਗੂ ਨਹੀਂ ਹੋਣਾ ਚਾਹੀਦਾ ਹੈਗਾ। ਓਕਲਾਹੋਮਾ ਦੇ ਅਟਾਰਨੀ ਜਨਰਲ ਜੈਂਟਨਰ ਡਰਮੰਡ ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਵੀ ਇਹ ਸਾਨੂੰ ਬਹੁਤ ਹਾਰਮ ਕਰੂਗਾ ਸਾਡੀ ਸਟੇਟ ਨੂੰ। ਉਹ ਕਹਿੰਦੇ ਆ ਵੀ ਜਿਹੜਾ ਫਾਰ ਲੈਫਟ ਕਲਾਈਮੇਟ ਏਜੰਡਾ ਹੈਗਾ ਕੈਲੀਫੋਰਨੀਆ ਸਟੇਟ ਦਾ, ਇਸ ਨੂੰ ਅਲਾਉ ਨਹੀਂ ਕੀਤਾ ਜਾਣਾ ਚਾਹੀਦਾ ਬਾਕੀ ਅਮਰੀਕਾ ਦੇ ਵਿੱਚ ਲਾਗੂ ਕਰਨ ਦੇ ਉੱਤੇ। ਸੋ ਇੱਥੇ ਦੇਖ ਲਓ ਵੀ ਹੁਣ ਕੈਲੀਫੋਰਨੀਆ ਜਿਹੜੀ ਸਟੇਟ ਆ ਉਹਨਾਂ ਨੇ ਆਪਣੇ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਨੂੰ ਤਾਂ ਆਲਰੇਡੀ ਤੰਗ ਕੀਤਾ ਹੋਇਆ ਆ। ਆਪਾਂ ਜੀ, ਜੀ, ਦੇਖਦੇ ਹਾਂ ਟਰੱਕਰਸ ਨੂੰ, ਤੇ ਹੁਣ ਬਾਹਰਲੀਆਂ ਸਟੇਟਾਂ ਵਾਲੇ ਵੀ ਕਹਿੰਦੇ ਆ ਵੀ ਇਹ ਸਾਡੇ ਤੇ ਜਿਹੜਾ ਲਾਗੂ ਕਰਨ ਨੂੰ ਫਿਰਦੇ ਹੈਗੇ ਆ। ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਜੋ ਇਹ ਸਾਰੇ ਰੈਗੂਲੇਸ਼ਨ ਨੂੰ ਲਾਗੂ ਕਰਦਾ ਹੈ, ਇਹ 1960 ਦੇ ਵਿੱਚ ਇਸ ਨੂੰ ਸਟਾਰਟ ਕੀਤਾ ਗਿਆ ਸੀ, ਫਾਊਂਡ ਕੀਤਾ ਗਿਆ ਸੀ। ਲਾਸ ਐਂਜਲਸ ਦੇ ਵਿੱਚ ਸਮੋਕ ਕ੍ਰਾਈਸਿਸ ਬਹੁਤ ਹੋਇਆ ਸੀ, ਬਹੁਤ ਜ਼ਿਆਦਾ ਧੂਆਂ ਹੋਇਆ ਸੀ ਲਾਸ ਐਂਜਲਸ ਦੇ ਵਿੱਚ, ਤੇ ਉਸ ਤੋਂ ਬਾਅਦ ਇਹ ਜਿਹੜੀ ਈਪੀ ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਚਾਲੂ ਕੀਤਾ ਗਿਆ ਸੀ। ਤੇ ਹੁਣ ਇਹ ਜਿਹੜੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੇ ਰਿਹਾ ਵੀ ਬਹੁਤ ਜ਼ਿਆਦਾ ਕਹਿੰਦੇ ਵੀ ਫਾਰ ਲੈਫਟ ਏਜੰਡਾ ਜਿਹੜਾ ਆ ਇਹ ਲਾਗੂ ਕਰ ਰਹੇ ਆ। ਕੈਲੀਫੋਰਨੀਆ 'ਚ ਤਾਂ ਕਰ ਰਹੇ ਆ, ਪਰ ਜਿਹੜੀਆਂ ਬਾਕੀ ਸਟੇਟਾਂ ਦੇ ਜਿਹੜੇ ਟਰੱਕ ਹੁਣ ਕੈਲੀਫੋਰਨੀਆ 'ਚ ਆਉਣਗੇ ਉਹਨਾਂ ਦੇ ਉੱਤੇ ਵੀ ਇਹ ਜਿਹੜਾ ਏਜੰਡਾ ਆ ਉਹ ਲਾਗੂ ਹੋਊਗਾ। ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਬ੍ਰੇਕ ਤੋਂ ਪਾਰ ਖਬਰਾਂ ਦੇ ਉੱਤੇ ਜਾਣਕਾਰੀਆਂ ਤੇ ਖਬਰਾਂ ਦੇ ਉੱਤੇ ਚਰਚਾ ਦਾ ਸਿਲਸਿਲਾ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀ ਖਬਰ ਵੱਲ ਚੱਲੀਏ ਤੇ ਜਿਹੜੀ ਟਰੱਕਿੰਗ ਦੀ ਰਿਕਵਰੀ ਆ ਉਹ ਕਹਿੰਦੇ ਭਈ ਹਜੇ ਵੀ ਸੈੱਟ ਹੋਣ ਦੇ ਵਿੱਚ ਨਹੀਂ ਨਜ਼ਰ ਆ ਰਹੀ, ਸਲਿੱਪ ਹੋ ਰਹੀ ਆ ਫਿਊਚਰ ਦੇ ਵਿੱਚ। ਇਹ ਅੱਜ ਬਲੂਮਸਬਰਗ ਆ ਉਹਨਾਂ ਵੱਲੋਂ ਰਿਪੋਰਟ ਕੀਤਾ ਗਿਆ ਹੈਗਾ। ਕਹਿੰਦੇ ਵੀ ਕਪੈਸਿਟੀ ਜਿਹੜੀ ਆ ਹੈਜ਼ ਨਾਟ ਕਮ ਆਊਟ ਆਫ ਦਾ ਮਾਰਕੀਟ ਫਾਸਟ ਇਨਫ, ਬਹੁਤ ਤੇਜ਼ੀ ਨਾਲ ਨਹੀਂ ਆਈ ਤਾਂ ਕਿ ਜਿਹੜੀ ਕਾਰਗੋ ਦੇ ਰੇਟਸ ਆ ਡਾਊਨ ਗਏ ਆ ਉਹ ਅਪ ਹੋ ਜਾਣ। ਤੇ ਜੋ ਊਬਰ ਫਰੇਟ ਦੇ CEO ਆ ਉਹ ਵੀ ਇਹੀ ਐਕਸਪੈਕਟ ਕਰ ਰਹੇ ਆ ਕਿ ਸੈਕੰਡ ਹਾਫ ਆਫ 2025 ਇਹ ਰਿਕਵਰੀ ਜਿਹੜੀ ਆ ਪੂਰੀ ਹੋਊਗੀ। ਸੋ ਇਹ ਬਲੂਮਸਬਰਗ ਦੀ ਨਿਊਜ਼ ਆ, ਪੰਜਾਬੀ ਰੇਡੀਓ USA ਦੀ ਨਹੀਂ। ਬਹੁਤ ਵਾਰ ਸਾਡੇ ਸਰੋਤੇ ਫਿਰ ਕਹਿ ਦਿੰਦੇ ਆ ਕਿ ਦੇਖੋ ਜੀ ਇਹ ਇਦਾਂ ਗੱਲ ਕਰਦੇ ਆ। ਇਹ ਅੱਜ ਜੋ ਬਲੂਮਸਬਰਗ ਨੇ ਰਿਪੋਰਟ ਕੀਤਾ ਆ ਉਹ ਰਿਪੋਰਟ ਜ਼ਰੂਰ ਪੜ੍ਹ ਲਿਓ, ਕਾਫੀ ਵੱਡੀ ਡਿਟੇਲ ਦੇ ਵਿੱਚ ਆ। ਸਾਡੇ ਕੋਲ ਉਨਾ ਸਮਾਂ ਨਹੀਂ ਵੀ ਆਪਾਂ ਤੁਹਾਡੇ ਨਾਲ ਪੂਰੀ ਡਿਟੇਲ 'ਚ ਪੜ੍ਹੀਓ। ਤੇ ਉਹਦਾ ਜਿਹੜਾ ਹੈਡਿੰਗ ਹੈਗਾ ਇਹ ਟਰੱਕਿੰਗ ਰਿਕਵਰੀ ਸਲਿਪਿੰਗ ਫਰਦਰ ਇਨਟੂ ਦਾ ਫਿਊਚਰ। ਇਹ ਹੁਣ CEO ਊਬਰ ਫਰੇਟ ਦੇ ਵੀ ਕਹਿ ਰਹੇ ਆ ਤੇ ਬਲੂਮਬਰਗ ਵੀ ਰਿਪੋਰਟ ਕਰ ਰਿਹਾ ਹੈਗਾ। ਸੋ ਹਜੇ ਕੁਝ ਮਹੀਨੇ ਹੋਰ ਲੱਗਣਗੇ ਟਰੱਕਿੰਗ ਇੰਡਸਟਰੀ ਨੂੰ ਆਪਣੇ ਪੂਰੀ ਤਰ੍ਹਾਂ ਪੈਰਾਂ ਤੇ ਖੜੇ ਹੋਣ ਜੀ। ਅਗਲੀ ਜਿਹੜੀ ਖਬਰ ਆ ਉਹ CBC ਨਿਊਜ਼ ਦੀ ਹੈ ਤੇ ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਪੈਂਸਿਲਵੇਨੀਆ ਜਿਹੜਾ ਇਸ ਟਾਈਮ ਪੈਂਸਿਲਵੇਨੀਆ ਦੇ ਵਿੱਚ ਨੈਸ਼ਨਲ ਟਰੱਕ ਡਰਾਈਵਰ ਐਪਰੀਸੀਏਸ਼ਨ ਵੀਕ ਹੈ ਜਿਹੜਾ ਉਹ ਮਨਾਇਆ ਜਾ ਰਿਹਾ। ਪੈਂਸਿਲਵੇਨੀਆ ਦੇ ਵਿੱਚ ਇਹਨੂੰ ਲੈ ਕੇ ਜਿਹੜੇ ਟਰੱਕਰ ਵੀਰ ਨੇ ਕਾਫੀ ਉਤਸ਼ਾਹਿਤ ਨੇ ਤੇ 3,40,000 ਟਰੱਕਿੰਗ ਇੰਡਸਟਰੀ ਦੇ ਵਿੱਚ ਜੌਬਸ ਨੇ ਉੱਥੇ, ਜਿਹੜੀਆਂ ਕਿ 15 ਦੇ ਵਿੱਚੋਂ ਇੱਕ ਜੌਬ ਬਣਦੀ ਹੈ ਪੈਂਸਿਲਵੇਨੀਆ ਮੋਟਰ ਟਰੱਕ ਐਸੋਸੀਏਸ਼ਨ ਦੇ ਕਹਿਣ ਦੇ ਮੁਤਾਬਕ। ਉੱਥੇ ਦੱਸਿਆ ਗਿਆ ਕਿ ਜਿਹੜੀ ਇਕੋਨਮੀ ਆ ਉਹ ਕਾਫੀ ਜ਼ਿਆਦਾ ਜਿਹੜੀ ਟਰੱਕਿੰਗ ਦੇ ਉੱਤੇ ਨਿਰਭਰ ਕਰਦੀ ਹੈ। ਵੈਸੇ ਤਾਂ US ਦੀ ਇਕੋਨਮੀ ਜਾਂ ਹੋਰ ਕਿਤੇ ਵੀ ਜਿਹੜੇ ਸਟੇਟ ਦੀ ਇਕੋਨਮੀ ਆ ਉੱਥੋਂ ਦੀ ਟਰਾਂਸਪੋਰਟੇਸ਼ਨ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਕਿੰਨਾ ਮਾਲ ਢੋ ਰਹੀ ਹੈ, ਇਹਦੇ ਤੇ ਡਿਪੈਂਡੈਂਟ ਹੈ। ਪਰ ਫਿਰ ਵੀ ਪੈਂਸਿਲਵੇਨੀਆ ਦੇ ਵਿੱਚ ਜਿਹੜੇ ਕਾਰਲ ਆਉਗ ਨੇ ਜਿਹੜੇ ਕਿ ਇਸ ਡਰਾਈਵਿੰਗ ਦੇ ਖਿੱਤੇ ਪੇਸ਼ੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਕਿਹਾ ਕਿ ਇਹ ਕਾਫੀ ਔਖਾ ਕੰਮ ਹੈ। ਕਈ ਵਾਰੀ ਸਾਨੂੰ ਔਖੇ ਮੌਸਮਾਂ ਦੇ ਵਿੱਚ, ਮੌਸਮੀ ਦਿੱਕਤਾਂ ਦੇ ਬਾਵਜੂਦ ਮੀਂਹ ਦੇ ਵਿੱਚ ਰਾਤਾਂ ਨੂੰ ਜਿਹੜੀ ਟਰੱਕ ਆ ਉਹ ਚਲਾਉਣੇ ਪੈਂਦੇ ਆ ਤੇ ਉਹ ਕੋਈ ਸੌਖਾ ਕੰਮ ਨਹੀਂ ਹੈ। ਸਾਲਾਂ ਤੋਂ ਕਹਿੰਦੇ ਕਿ ਮੈਂ ਇਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ। ਇਸ ਤੋਂ ਇਲਾਵਾ ਕਹਿੰਦੇ ਕਿ ਹੁਣ ਅਸੀਂ ਜਿਹੜੇ ਸਾਡੇ ਡਰਾਈਵਰ ਨੇ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ, ਚਾਹੇ ਕੁਕੀਜ਼ ਨੇ, ਕੌਫੀ ਹੈ ਜਾਂ ਹੋਰ ਚੀਜ਼ਾਂ ਨੇ, ਉਹ ਅਸੀਂ ਸ਼ੇਅਰ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਆਉਣ ਵਾਲਾ ਜਿਹੜਾ ਟਾਈਮ ਹੋਊਗਾ ਉਹਦੇ ਮੁਤਾਬਕ ਮੌਜੂਦਾ ਹਾਲਾਤ ਦੇ ਮੁਤਾਬਕ ਉਹ ਚੰਗਾ ਹੀ ਹੋਊਗਾ। ਤੇ ਨਾਲ ਹੀ ਇਹ ਕਹਿੰਦੇ ਨੇ ਕਿ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਤਕਨੀਕੀ ਤੌਰ ਤੇ ਹੋਰ ਸਾਨੂੰ ਸਮਰੱਥਾਵਾਨ ਹੋਣ ਦੀ ਲੋੜ ਹੈ। ਇਹਨਾਂ ਦੇ ਵਿੱਚੋਂ ਇੱਕ ਡਰਾਈਵਰ ਉਹ ਵੀ ਨੇ ਜਿਹੜੇ ਤਕਰੀਬਨ 80s ਤੋਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ, ਡੇਵਿਡ ਮੈਕਕਾਰਡ। ਉਹਨਾਂ ਨੇ ਕਿਹਾ ਕਿ ਜਿਹੜਾ ਪੈਂਸਿਲਵੇਨੀਆ ਮੋਟਰ ਟਰੱਕ ਐਸੋਸੀਏਸ਼ਨ ਆ, ਇਹਨਾਂ ਨੇ ਸਾਡੇ ਲਈ ਚੰਗੇ ਕੰਮ ਕੀਤੇ ਨੇ, ਕਈ ਥਾਵਾਂ ਤੇ ਸਾਡੀ ਹਮਾਇਤ ਵੀ ਕੀਤੀ ਹੈ। ਕਈ ਬਿੱਲਸ ਅਜਿਹੇ ਇਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਜਾਂ ਉਹਨਾਂ ਦੀ ਹਮਾਇਤ ਕੀਤੀ ਜਿਹੜੇ ਸਾਡੇ ਪੱਖ ਦੇ ਵਿੱਚ ਜਾਂ ਸਾਡੇ ਵਿਰੋਧ ਦੇ ਵਿੱਚ ਸੀਗੇ। ਪਰ ਫਿਰ ਵੀ ਉਹ ਕਹਿੰਦੇ ਕਿ ਸਾਨੂੰ ਉਮੀਦ ਹੈ ਕਿ ਟਾਈਮ ਦੇ ਵਿੱਚ ਫਰਕ ਪਊਗਾ ਤੇ ਅਸੀਂ ਆਸਵੰਦ ਹਾਂ ਕਿ ਟਰੱਕਿੰਗ ਇੰਡਸਟਰੀ ਦੇ ਲਈ ਜਿਹੜਾ ਆਉਣ ਵਾਲਾ ਸਮਾਂ ਹੋਊਗਾ ਉਹ ਚੰਗਾ ਹੋਊਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ USA ਦੇ ਵਿੱਚ ਇਲੈਕਸ਼ਨਸ ਹੈਗੀਆਂ ਆਪਣਾ ਬਹੁਤ ਸਾਰਾ ਧਿਆਨ ਪੰਜਾਬ ਵੱਲ ਜਾਂ ਇੰਡੀਆ ਵੱਲ ਰਹਿੰਦਾ ਹੈਗਾ। ਜੀ USA ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਇਲੈਕਸ਼ਨ ਦੇ ਵਿੱਚ, ਸਾਨੂੰ ਪੂਰੀ ਨਜ਼ਰ ਰੱਖਣੀ ਚਾਹੀਦੀ ਆ, ਪੂਰੀ ਤਰ੍ਹਾਂ ਪਾਰਟਿਸਿਪੇਟ ਕਰਨਾ ਚਾਹੀਦਾ ਹੈਗਾ। ਚਾਹੇ ਤੁਸੀਂ ਰਿਪਬਲਿਕਨ ਹੋ, ਡੈਮੋਕ੍ਰੇਟ ਹੋ, ਜਿਹੜੀ ਮਰਜ਼ੀ ਪਾਰਟੀ ਨੂੰ, ਇੰਡੀਪੈਂਡੈਂਟ ਹੋ, ਡਿਪੈਂਡ ਕਰਦੇ ਆ, ਉਹਨਾਂ ਦਾ ਹਿੱਸਾ ਹੋ, ਪਰ ਵੋਟ ਜ਼ਰੂਰ ਪਾਣੀ ਆ। ਨਹੀਂ ਤਾਂ ਕੀ ਹੁੰਦਾ ਵੀ ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਦੇਖਦੇ ਹਾਂ, ਸੁਣਦੇ ਹਾਂ, ਕਾਲਾਂ ਆਉਂਦੀਆਂ ਹੈਗੀਆਂ, ਉਹ ਜੀ ਆਹ ਹੋ ਗਿਆ, ਹੁਣ ਆਹ ਨਹੀਂ ਕਰ ਰਹੀ ਸਰਕਾਰਾਂ, ਆਹ ਨਹੀਂ ਕਰ ਰਹੀਆਂ। ਤੇ ਇਸ ਕਰਕੇ ਪਾਰਟਿਸਿਪੇਸ਼ਨ ਬਹੁਤ ਜ਼ਰੂਰੀ ਆ। ਓਵਰਰਾਈਡ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਇਹ ਦੱਸਿਆ ਵੀ ਜਿਹੜੀ ਟਰੱਕਿੰਗ ਇੰਡਸਟਰੀ ਵਾਲੇ ਉਹ ਕਿਹਨਾਂ ਨੂੰ ਕਿੰਨੇ ਕੁ ਪੈਸੇ ਦੇ ਰਹੇ ਹੈਗੇ ਆ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਹੁਣ ਲਗਭਗ 49 ਕੁ ਦਿਨ ਰਹਿ ਗਏ ਹੈਗੇ ਆ 2024 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਹੈਗੀ ਆ USA ਦੇ ਵਿੱਚ। ਇਕੱਲਾ ਪ੍ਰੈਜ਼ੀਡੈਂਸ਼ੀਅਲ ਨਹੀਂ ਹੋਣੀ, ਸੈਨੇਟ ਦੇ ਬਹੁਤ ਸਾਰੇ ਜਿਹੜੇ ਸੈਨੇਟਰਸ ਦੀ ਇਲੈਕਸ਼ਨ ਦੇ ਲਈ ਵੀ ਕਈ ਸਟੇਟਾਂ 'ਚ ਹੈਗੀ ਆ, ਕੈਲੀਫੋਰਨੀਆ 'ਚ ਵੀ ਆ, ਤੁਹਾਨੂੰ ਪਤਾ ਹੀ ਆ। ਕਾਂਗਰਸਮੈਨ, ਕਾਂਗਰਸਵੂਮਨ ਦੀਆਂ, ਲੋਕਲ ਮੇਅਰ, ਸਿਟੀ ਕੌਂਸਲ, ਡਿਸਟ੍ਰਿਕਟ ਅਟਾਰਨੀਜ਼ ਦੀ, ਕਾਉਂਟੀ ਸੁਪਰਵਾਈਜ਼ਰਸ, ਬਹੁਤ ਸਾਰੀਆਂ ਪ੍ਰੋਪੋਜੀਸ਼ਨਸ ਹੁੰਦੀਆਂ। ਸੋ ਕੱਲੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ, ਬਹੁਤ ਸਾਰੀਆਂ ਹੋਰ ਵੀ ਹੁੰਦੀਆਂ, ਸੋ ਬਹੁਤ ਇੰਪੋਰਟੈਂਟ ਹੁੰਦੀਆਂ, ਉਹਨਾਂ ਦੇ ਵਿੱਚ ਹਿੱਸਾ ਪਾਇਆ ਕਰੋ। ਫੈਡਰਲ ਇਲੈਕਸ਼ਨ ਕਮਿਸ਼ਨ ਡਾਟਾ ਜਿਹੜਾ ਰਿਲੀਜ਼ ਹੋਇਆ ਅਗਸਤ 21 ਨੂੰ, ਉਹਦੇ ਮੁਤਾਬਕ
ਜਿਹੜੀਆਂ ਟਰੱਕਿੰਗ ਕੰਪਨੀ ਜਾਂ ਟਰੱਕਿੰਗ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੇ 8.8 ਮਿਲੀਅਨ ਪੋਲੀਟੀਕਲ ਕੈਂਪੇਨ ਦੇ ਲਈ ਜਿਹੜੇ ਪੈਸੇ ਦਿੱਤੇ ਹੈਗੇ ਆ 8.8 ਮਿਲੀਅਨ, ਜਿਹਦੇ ਵਿੱਚੋਂ 84.93% ਜਿਹੜੇ ਆ ਉਹ ਰਿਪਬਲਿਕਨ ਕੈਂਪੇਨ ਨੂੰ ਗਏ ਹੈਗੇ ਆ। 2024 ਦੀਆਂ ਜਿਹੜੀਆਂ ਡੋਨੇਸ਼ਨਸ ਹੈਗੀਆਂ ਸੋ ਫਾਰ ਇਹ ਲਾਸਟ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਾਲੋਂ ਕਾਫੀ ਘੱਟ ਆ। 2020 ਦੇ ਵਿੱਚ 19.5 ਮਿਲੀਅਨ ਡਾਲਰ ਜਿਹੜਾ ਕੈਂਪੇਨਸ ਨੂੰ ਦਿੱਤਾ ਗਿਆ ਸੀ। 2016 ਦੇ ਵਿੱਚ 9.7 ਮਿਲੀਅਨ, ਇਹ ਸਿਰਫ ਟਰੱਕਿੰਗ ਨਾਲ ਰਿਲੇਟਡ ਜਿਹੜੀਆਂ ਕੰਪਨੀਆਂ ਉਹਨਾਂ ਵੱਲੋਂ ਦਿੱਤਾ ਗਿਆ ਸੀ। ਸੋ ਕਹਿੰਦੇ ਵੀ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਟਰੰਪ ਉਹਨਾਂ ਨੂੰ 7,33,918 ਡਾਲਰ ਟਰੱਕਿੰਗ ਡੋਨਰਸ ਵੱਲੋਂ ਮਿਲੇ ਆ 2024 ਦੀ ਜਿਹੜੀ ਇਲੈਕਸ਼ਨ ਸਾਈਕਲ ਹੈਗੀ ਆ। ਤੇ ਨਿੱਕੀ ਹੈਲੀ ਜਿਹੜੇ ਸੀਗੇ ਕੈਂਡੀਡੇਟ ਉਹ ਬਾਅਦ ਦੇ ਵਿੱਚ ਕੁਇਟ ਕਰ ਗਿਆ ਤੇ ਉਹਨਾਂ ਨੇ ਟਰੰਪ ਉਹਨਾਂ ਨੂੰ ਐਂਡੋਰਸ ਕਰਤਾ, ਉਹਨਾਂ ਨੂੰ 1,03,145 ਡਾਲਰ ਮਿਲੇ ਸੀ। ਵਾਈਸ ਪ੍ਰੈਜ਼ੀਡੈਂਟ ਜਿਹੜੇ ਕਮਲਾ ਹੈਰਿਸ ਹੋਣੀ ਆ ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਉਹਨਾਂ ਨੂੰ ਟਰੱਕਿੰਗ ਕੰਪਨੀਜ਼ ਵੱਲੋਂ 1,02,321 ਡਾਲਰ ਮਿਲੇ ਹੈਗੇ ਆ। ਤੇ ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਆ ਉਹਨਾਂ ਨੂੰ ਸਿਰਫ 38,932 ਡਾਲਰ ਮਿਲੇ ਸੀ ਪਿਛਲੀ ਵਾਰੀ ਜਦੋਂ ਉਹ ਇਲੈਕਸ਼ਨ ਜਿੱਤੇ ਸੀਗੇ। ਟਰੱਕਿੰਗ ਓਵਰਆਲ ਜਿਹੜੀਆਂ ਟਰੱਕਿੰਗ ਕੰਟਰੀਬਿਊਟਰਸ ਹੈਗੇ ਆ ਇਹਨਾਂ ਦੇ ਵਿੱਚ ਪ੍ਰਾਈਮ ਇਨਕਾਰਪੋਰੇਸ਼ਨ ਆ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ, ਸੈਂਟਰ ਇਨਕਾਰਪੋਰੇਸ਼ਨ, WV ਟਰਾਂਸਪੋਰਟ ਤੇ ਸਿਲੈਕਟ ਡੈਡੀਕੇਟਡ ਸੋਲੂਸ਼ਨਸ, ਇਹ ਜਿਹੜੀਆਂ ਕੰਪਨੀਆਂ ਇਹਨਾਂ ਨੇ ਪੈਸੇ ਦਿੱਤੇ ਹੈਗੇ। ਇਸ ਤੋਂ ਬਿਨਾਂ UPS, ਫੈਡਐਕਸ, ਪੈਂਸਕੀ ਕਾਰਪੋਰੇਸ਼ਨ ਇਹਨਾਂ ਨੇ ਦਿੱਤੇ ਆ। 20 ਦੇ ਕਰੀਬ ਜਿਹੜੀਆਂ ਟਰੱਕਿੰਗ ਕੰਟਰੀਬਿਊਟਰਸ ਆ ਉਹਨਾਂ ਦੇ ਵਿੱਚੋਂ ਸਿਰਫ ਇੱਕੋ ਇੱਕ WV ਟਰਾਂਸਪੋਰਟ ਆ ਜਿਨ੍ਹਾਂ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਪੈਸੇ ਦਿੱਤੇ, ਬਾਕੀ ਸਾਰਿਆਂ ਨੇ ਰਿਪਬਲਿਕਨ ਜਿਹੜੀਆਂ ਪਾਰਟੀ ਦੇ ਕੈਂਡੀਡੇਟਸ ਆ ਉਹਨਾਂ ਨੂੰ ਪੈਸੇ ਦਿੱਤੇ ਹੈਗੇ ਆ। ਇਹ ਜਿਹੜੀ ਸਾਰਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਉਹਨਾਂ ਨੂੰ ਫਾਈਲ ਕਰਨਾ ਪੈਂਦਾ ਹਰ ਮਹੀਨੇ ਕਿੰਨੇ ਡੋਨੇਸ਼ਨ ਦਿੱਤੀ ਹੈਗੀ ਆ, ਉਸ ਡੇਟੇ ਨੂੰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਆ ਤੇ ਓਵਰਰਾਈਡ ਮੈਗਜ਼ੀਨ ਨੇ ਇਹ ਸਾਰੀ ਡਿਟੇਲਡ ਇਨਫੋਰਮੇਸ਼ਨ ਛਾਪੀ ਅੱਜ। ਜੀ ਆਪਣੇ ਨਾਲ ਨਿਰਮਲ ਮਾਨ ਜੀ ਜੁੜੇ ਹੋਏ ਨੇ ਊੜਾ ਡੇਟਾ ਲੀਫ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਰਹਿੰਦੇ ਇਸ਼ੂਜ਼ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਨਿਰਮਲ ਮਾਨ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਨਿਰਮਲ ਮਾਨ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰਜੋਤ ਵੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਆਪਣੇ ਟਰੱਕਿੰਗ ਪ੍ਰੋਗਰਾਮ ਦੇ। ਸਤਿ ਸ਼੍ਰੀ ਅਕਾਲ ਜੀ। ਆਪਾਂ ਨਿਰਮਲ ਭਾਜੀ ਗੱਲ ਸਵੇਰੇ ਵੀ ਹੁਣ ਅੱਜ ਵਾਲੀਆਂ ਖਬਰਾਂ 'ਚ ਵੀ ਸਾਂਝੀ ਕੀਤੀ ਸੀ ਵੀ ਟਰੱਕਿੰਗ ਦਾ ਹਜੇ ਵੀ ਜਿਹੜਾ ਸੁਧਾਰ ਨਹੀਂ ਹੋ ਰਿਹਾ ਹੈਗਾ। ਬਲੂਮਬਰਗਸ ਦੀ ਵੀ ਅੱਜ ਰਿਪੋਰਟ ਆਈ ਆ ਵੀ ਹੋ ਸਕਦਾ ਹੁਣ ਸੈਕੰਡ ਕੁਆਟਰ ਜਿਹੜਾ 2025 ਦਾ ਤਦੋਂ ਤੱਕ ਜਾ ਕੇ ਜਿਹੜਾ ਗੁੱਡ ਹੋਊਗਾ। ਅੱਜ ਇਹ ਵੀ ਰਿਪੋਰਟ ਸਾਂਝੀ ਕੀਤੀ ਆ ਇੱਕ ਫਰੀਮੌਂਟ ਨਿਊਯਾਰਕ ਦੀ ਟਰੱਕਿੰਗ ਕੰਪਨੀ ਨੇ ਬੈਂਕਰਪਸੀ ਫਾਈਲ ਕਰਤੀ ਜਿਨ੍ਹਾਂ ਦੇ 40 ਦੇ ਕਰੀਬ ਟਰੱਕ ਆ। ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਵੀ ਆ ਉਹ ਇਸ ਜਿਹੜੀ ਆ ਔਖੀ ਘੜੀ ਆਪਾਂ ਕਹਿ ਸਕਦੇ ਹਾਂ ਫਾਈਨੈਂਸ਼ੀਅਲ ਬੈਡ ਸਿਚੁਏਸ਼ਨ 'ਚ ਜਾ ਰਹੇ ਆ। ਬਹੁਤ ਸਾਰੇ ਕਿਸ ਤਰ੍ਹਾਂ ਬੈਂਕਰਪਸੀ ਤੋਂ ਬਚਿਆ ਜਾ ਸਕਦਾ ਜਾਂ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਕਰਜ਼ਾ ਆ ਡੈਫਟ ਕੰਸੋਲੀਡੇਸ਼ਨ ਹੋ ਸਕਦੀ ਆ, ਉਹਦੇ ਬਾਰੇ ਤੁਸੀਂ ਦੱਸੋ ਕਿਉਂਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਆ। ਜੀ ਬਿਲਕੁਲ ਜੀ, ਆਪਾਂ ਪਿਛਲੇ ਆਲਮੋਸਟ ਤਕਰੀਬਨ ਕਲੋਜ਼ ਟੂ 17 ਇਅਰਸ ਇਸ ਬਿਜ਼ਨਸ ਦੇ ਵਿੱਚ ਹੈਗੇ ਔਰ ਪਿਛਲੇ 17 ਸਾਲ ਦੇ ਐਕਸਪੀਰੀਅੰਸ ਨੂੰ ਜੇ ਆਪਾਂ ਟੋਟਲੀ ਕਿਊਮੂਲੇਟਿਵਲੀ ਵੀ ਦੇਖੀਏ ਤੇ ਇਸ ਟਾਈਮ ਜਿਹੜਾ ਕਰੰਟਲੀ ਜਿਹੜੀ ਸਿਚੁਏਸ਼ਨ ਆ ਟਰੱਕਿੰਗ ਇੰਡਸਟਰੀ ਦੀ ਇੰਨੀ ਜ਼ਿਆਦਾ ਹਾਰਡ ਹਿੱਟ ਕਦੇ ਨਹੀਂ ਹੋਈ। ਮਤਲਬ ਹਰ ਇੰਡਸਟਰੀ ਦਾ ਵਿੱਚ ਡਾਊਨਫਾਲ ਕਦੇ ਨਾ ਕਦੇ ਆਉਂਦਾ ਰਹਿੰਦਾ। ਇੱਕ ਟਾਈਮ ਆਇਆ ਜਦੋਂ ਮੋਟਰਸ ਦਾ ਬਿਜ਼ਨਸ ਸਲੋ ਹੋ ਗਿਆ ਸੀ, ਸਬਵੇ ਦਾ ਸ਼ੋ ਹੋ ਗਿਆ, ਪਰ ਇਸ ਟਾਈਮ ਸਭ ਤੋਂ ਹਾਰਡ ਹਿੱਟ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਹੈ। ਔਰ ਐਵਰੀ ਸਿੰਗਲ ਡੇ ਮਤਲਬ ਕਿਸੇ ਦੇ 2 ਟਰੱਕ ਤੋਂ ਲੈ ਕੇ ਅਸੀਂ 200 300 ਟਰੱਕ ਵਾਲੇ ਵੀ ਸਾਡੇ ਐਸੇ ਕਲਾਇੰਟ ਨੇ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਬੈਂਕਰਪਸੀ ਫਾਈਲ ਕਰਨੀ ਹੈ, ਡੈਟ ਸੈਟਲਮੈਂਟ ਫਾਈਲ ਕਰਨੀ ਹੈ। ਔਰ ਹੁੰਦਾ ਕੀ ਹੈ ਕਿ ਜਿਹੜੀ ਮੈਨੂੰ ਜਿਹੜਾ ਅਸੀਂ ਰਿਅਲਾਈਜ਼ ਕੀਤਾ ਕਿ ਸਮਟਾਈਮਸ ਵੀ ਸਟਾਰਟ ਪੁਟਿੰਗ ਅਵਰ ਗੁੱਡ ਮਨੀ ਟੂਵਰਡਸ ਬੈਡ ਮਨੀ ਕਿ ਜਿਹੜੇ ਆਪਣੇ 10 ਟਰੱਕ ਨੇ ਤੇ ਆਪਾਂ ਚੋਂ ਪ੍ਰੋਡਕਟਿਵ ਸ਼ਾਇਦ 1-2 ਹੀ ਹੋਣਗੇ ਤੇ ਬਾਕੀ ਜਿਹੜੇ 2 ਟਰੱਕ ਨੇ ਉਹ ਬਾਕੀ 8 ਨੂੰ ਵੀ ਪੁੱਲ ਕਰਦੇ ਪਏ ਨੇ ਤੇ ਉਹਨੂੰ ਆਪਾਂ ਡਰੈਗ ਕਰਦੇ ਬਹੁਤ ਦੂਰ ਤੱਕ ਲੈ ਆਉਂਦੇ ਹਾਂ। ਲਾਸਟ ਰਿਜ਼ੋਰਟ ਹੋ ਜਾਂਦਾ, ਉਦੋਂ ਆਪਾਂ ਫਿਰ ਬੈਂਕਰਪਸੀ ਜਾਂ ਸਟੀਜਾ ਵੱਲ ਵਧਦੇ ਹਾਂ। ਤੇ ਮੈਂ ਤੇ ਇਹੀ ਕਹਿਣਾ ਕੋਸ਼ਿਸ਼ ਕਰਦਾ ਹੁੰਦਾ ਕਿ ਜੇ ਤੁਸੀਂ ਥੋੜਾ ਜਿਹਾ ਪ੍ਰੋਐਕਟਿਵਲੀ ਜਦੋਂ ਆਸਾਰ ਨਜ਼ਰ ਆਉਣ ਲੱਗ ਪੈਣ, ਆਫਕੋਰਸ ਸਾਰੇ ਹੋਪਫੁਲ ਹੁੰਦੇ ਆ, ਅਜੇ ਵੀ ਆਪਾਂ ਵੀ ਹੋਪਫੁਲ ਆਉਣ ਵਾਲੇ ਟਾਈਮ ਦੇ ਵਿੱਚ ਇੰਡਸਟਰੀ ਰਿਵਾਈਵ ਕਰੂਗੀ, ਬਟ ਇਹ ਨਹੀਂ ਪਤਾ ਲੱਗਣਾ ਕਿ 2 ਮਹੀਨਿਆਂ ਨੂੰ ਕਰੂਗੀ, 6 ਮਹੀਨਿਆਂ ਨੂੰ ਕਰੂਗੀ, 2 ਸਾਲ ਨੂੰ ਕਰੂਗੀ। ਪਰ ਜੇ ਆਪਾਂ 2-3 ਸਾਲ ਤੱਕ ਇਹਨੂੰ ਡਰੈਗ ਕਰਨਾ ਤਾਂ ਉਹ ਪੋਸੀਬਲ ਨਹੀਂ ਹੁੰਦਾ। ਜਦੋਂ ਸਾਨੂੰ ਕਾਲ ਕਰਦੇ ਨੇ ਜੇ ਕੋਈ ਟਰੱਕ ਰੀਪੋ ਹੋ ਗਿਆ ਜਾਂ ਉਹਨਾਂ ਦਾ ਟੋਟਲ ਹੋ ਗਿਆ ਜਾਂ ਜਿਹੜਾ ਐਸਟ ਉਹਨਾਂ ਕੋਲ ਨਹੀਂ ਹੈਗੇ ਉਹਦੇ ਵੀ ਕਲੈਕਸ਼ਨ ਬਹੁਤ ਵੱਡੀ ਪਈ ਹੁੰਦੀ ਹੈ। ਸੋ ਉਹਦੇ ਉੱਤੇ
we can get them up to 60% ਔਰ ਜਿਹੜਾ ਬਾਕੀ 40% ਹੈ that's exactly they can save up to 60%. 40% ਜਿਹੜਾ ਸਾਰਾ ਕੁਝ pay poo late payments finance charges ਸਾਡੇ lawyers ਦੀ fees ਸਭ ਕੁਝ pay ਕਰਕੇ they can still save up to 60%. and ਇੱਕ ਨਿੱਕਾ ਪੈਸਾ ਤੁਸੀਂ upfront ਨਹੀਂ pay ਕਰਦੇ unless you get a settlement. It's all contingent. ਤੁਹਾਡਾ ਕੰਮ ਪਹਿਲਾਂ ਹੋਏਗਾ ਉਹਦੇ ਬਾਅਦ ਤੁਸੀਂ ਪੈਸੇ pay ਕਰਦੇ ਹੋ. and in meantime if you see any revive in industry so always can go back. bankruptcy ਤੁਸੀਂ ਇੱਕ ਵਾਰੀ ਕਰ ਲਈ ਤੇ ਅਗਲੇ 7 ਤੋਂ 10 ਸਾਲ ਵਾਸਤੇ ਤੁਸੀਂ ਚੱਕਰ ਦੇ ਵਿੱਚ ਫਸ ਜਾਂਦੇ ਹੋ vicious cycle ਦੇ ਵਿੱਚ. ਸੋ ਮੈਂ ਤੇ ਆਪਣੇ ਥਰੂ ਆਊਟ ਥੈਂਕ ਯੂ ਤੁਹਾਡਾ ਕਿ ਤੁਸੀਂ ਵੀ ਮੌਕਾ ਦਿੰਦੇ ਸਾਨੂੰ ਸਾਰਿਆਂ ਦੇ ਇੱਕੋ ਵਾਰੀ ਆਪਣੀ ਵੌਇਸ ਨਹੀਂ ਤਾਂ ਹਰ ਜਿੰਨੀ ਕਾਲਸ ਆਉਂਦੀਆਂ ਉਹਨਾਂ ਨੂੰ ਇਕੱਲੇ ਸਮਝਾਉਣਾ ਪੈਂਦਾ. ਸੋ ਜੇ 2-3 ਮਹੀਨੇ ਤੋਂ ਮਿਨੀਮਮ ਪੇਮੈਂਟ ਦੇ ਰਹੇ ਹੋ ਇੱਕ ਵਾਰੀ ਕਾਲ ਕਰ ਲਓ. ਇਟ ਡਜ਼ਨਟ ਹਰਟ ਕਿ ਓਵਰਆਲ ਪਲਾਨ ਕੀ ਕਰਨਾ. ਇਕੋਨਮੀ ਰਿਵਾਈਵ ਹੋ ਰਹੀ ਹੈ ਚਾਂਸਸ ਨੇ ਹੋ ਜਾਏਗੀ ਕਿ ਅੱਜ ਹੀ ਸਟਾਕ ਮਾਰਕੀਟ ਕਾਫੀ ਉਹਦੇ ਉਛਾਲ ਆਇਆ ਤੇ ਆਉਣ ਵਾਲੇ ਟਾਈਮ 'ਚ ਹੋ ਸਕਦਾ ਕਿ these things will get better. but ਹੁਣ ਜਿਹੜੀ ਸਿਚੁਏਸ਼ਨ ਹੈ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ do not put your good money towards saving the bad money. ਸੋ ਇਹਨਾਂ ਕਹਿੰਦਾ ਹੋਇਆ ਮੈਂ ਆਪਣਾ ਫੋਨ ਨੰਬਰ ਦੱਸ ਦਿੰਦਾ ਜੀ ਜੇ ਕਿਸੇ ਨੂੰ ਲੋੜ ਹੈਗੀ ਕਾਲ ਕਰ ਲਓ 24/7 ਅਵੇਲੇਬਲ ਹੈ ਸਾਡਾ ਸਟਾਫ both we have multiple offices east and west coast ਤੇ ਨੰਬਰ ਹੈ ਸਾਡਾ 888 9914 888 9914 ਤੇ ਵੈਬਸਾਈਟ ਹੈ ਸਾਡੀ OORAA.org. ਜੀ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਤੁਹਾਨੂੰ ਫਾਈਨੈਂਸ਼ੀਅਲ ਟਰਬਲ ਹੈਗੀ ਆ ਕੰਸੋਲੀਡੇਟ ਕਰਨਾ ਆਪਣਾ ਕਰਜ਼ਾ ਕਿਸ ਤਰ੍ਹਾਂ ਤੁਸੀਂ ਬੈਂਕਰਪਸੀ ਤੋਂ ਵੀ ਬਚ ਸਕਦੇ ਹੈਗੇ ਤੇ ਤੁਸੀਂ ਨਿਰਮਲ ਸਿੰਘ ਮਾਨ ਉਹਨਾਂ ਨੂੰ ਕਾਲ ਕਰ ਲਿਓ. ਨੰਬਰ ਉਹਨਾਂ ਨੇ ਅਨਾਉਂਸ ਕਰਤਾ. ਪ੍ਰਵੀਨ ਜੀ ਇੱਕ ਵਾਰੀ ਫਿਰ ਨੰਬਰ ਤੁਸੀਂ ਅਨਾਉਂਸ ਕਰਤਾ. ਹਾਂਜੀ ਇਹਨਾਂ ਦਾ ਨੰਬਰ ਹੈਗਾ ਜੀ 188 ਤੇ 888-9914 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ. 1-888-888-9914 ਦੇ ਉੱਤੇ ਤੁਸੀਂ ਊੜਾ ਡੈਟਰ ਰਿਲੀਫ ਵਾਲੇ ਨਿਰਮਲ ਮਾਨ ਦੇ ਨਾਲ ਗੱਲਬਾਤ ਕਰ ਸਕਦੇ ਹੋ. ਨਿਰਮਲ ਮਾਨ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ. ਥੈਂਕ ਯੂ ਪ੍ਰਵੀਨ ਜੀ. ਥੈਂਕ ਯੂ ਹਰਜੋਤ ਜੀ. ਧੰਨਵਾਦ. ਥੈਂਕ ਯੂ. ਤੇ ਪ੍ਰਵੀਨ ਜੀ ਜਾਂਦੇ ਇੱਕ ਬ੍ਰੇਕਿੰਗ ਨਿਊਜ਼ ਆ ਫਿਰ ਆਪਾਂ ਸਰੋਤਿਆਂ ਤੋਂ ਜੋ ਛੁੱਟੀ ਲਵਾਂਗੇ. ਬ੍ਰੇਕਿੰਗ ਨਿਊਜ਼ ਇਹ ਆ ਵੀ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ 6 ਫॉर ਜਸਟਿਸ ਦੇ ਜਿਹੜੇ ਲੀਗਲ ਐਡਵਾਈਜ਼ਰ ਆ ਉਹਨਾਂ ਨੇ ਇੰਡੀਆ ਦੇ ਅਗੇਂਸਟ ਤੇ ਇੰਡੀਆ ਦੇ ਜਿਹੜੇ ਕਰਿੰਦੇ ਹੈਗੇ ਆ ਅਜੀਤ ਡੋਵਲ ਨਿਖਲ ਗੁਪਤਾ ਉਹਨਾਂ ਦੇ ਅਗੇਂਸਟ US ਦੀ ਸੁਪੀਰੀਅਰ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਹੈਗਾ ਤੇ ਕਿਉਂਕਿ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ. ਸੋ ਹੁਣ US ਦੀ ਕੋਰਟ ਨੇ ਸੰਮਨ ਭੇਜ ਦਿੱਤੇ ਹੈਗੇ ਆ ਅਜੀਤ ਡੋਵਲ ਨੂੰ. ਇਹ ਬ੍ਰੇਕਿੰਗ ਨਿਊਜ਼ ਆ ਰਹੀ ਹੈ. ਇਕਨੋਮਿਕ ਟਾਈਮਸ ਜਿਹੜੀ ਅਖਬਾਰ ਆ ਉਹਨਾਂ ਨੇ ਇਹ ਦੱਸਿਆ. ਨਿਊ ਦਿੱਲੀ ਦੇ ਵਿੱਚ ਜਿਹੜੇ ਉੱਥੇ ਦੇ ਫੋਰਨ ਸੈਕਟਰੀ ਹੈਗੇ ਬਿਕਰਮ ਮਿਸਰੀ ਉਹਨਾਂ ਨੇ ਇਹ ਕਿਹਾ ਵੀ ਇਹ ਗਲਤ ਹੈਗਾ ਆ. ਇਹ ਅਨਵਾਰੰਟਡ ਤੇ ਅਨਸਬਸਟੈਂਸ਼ੀਏਟਡ ਹੈਗਾ ਆ ਵੀ ਇਹ ਨਹੀਂ ਹੋਣਾ ਚਾਹੀਦਾ ਹੈਗਾ. ਤੇ ਉਹ ਇੰਡੀਆ ਵਾਲਿਆਂ ਨੇ ਤਾਂ ਕਹਿਣਾ ਹੀ ਹੈਗਾ ਪਰ ਐਨ ਐਗਜ਼ੈਕਟਲੀ ਉਸ ਟਾਈਮ ਦੇ ਉੱਤੇ ਹੋਇਆ ਜਿਸ ਟਾਈਮ ਦੇ ਉੱਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਪਹੁੰਚ ਰਹੇ ਹੈਗੇ ਆ. ਸੋ ਜਿਹੜੇ ਸੰਮਨ ਭੇਜੇ ਗਏ ਆ ਅਜੀਤ ਡੋਵਲ ਨੂੰ ਜਿਹੜੇ ਉੱਥੇ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਆ ਉਹ US ਦੀ ਡਿਸਟ੍ਰਿਕਟ ਕੋਰਟ ਸੁਪੀਰੀਅਰ ਨਹੀਂ US ਦੀ ਡਿਸਟ੍ਰਿਕਟ ਕੋਰਟ ਆਫ ਸਦਰਨ ਡਿਸਟ੍ਰਿਕਟ ਨਿਊਯਾਰਕ ਆ ਉਹਨਾਂ ਵੱਲੋਂ ਭੇਜੇ ਗਏ ਆ. ਤੇ ਇੰਡੀਆ ਦੀ ਸਰਕਾਰ ਜਾਂ ਅਜੀਤ ਡੋਵਲ ਉਹਨਾਂ ਨੂੰ 21 ਦਿਨਾਂ ਦੇ ਵਿੱਚ ਜਿਹੜਾ ਰਿਸਪੌਂਸ ਕਰਨਾ ਪੈਣਾ ਹੈਗਾ. ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਪਹੁੰਚ ਰਹੇ ਆ ਸਤੰਬਰ 21 ਤੋਂ ਲੈ ਕੇ ਸਤੰਬਰ 23 ਤੱਕ. ਕੁਆਡ ਲੀਡਰਸ ਦੀ ਸਮਿਟ ਹੋਣੀ ਹੈਗੀ ਆ. ਕੀ ਕੁਝ ਰਲ ਕੇ ਇਹਨਾਂ ਨੇ ਕਰਨਾ ਹੈਗਾ. ਜਿਹੜਾ ਲਾਸੂਟ ਫਾਈਲ ਕੀਤਾ ਗਿਆ ਸੀ ਗਵਰਨਮੈਂਟ ਆਫ ਇੰਡੀਆ ਤੇ ਡੋਵਲ ਤੇ ਨਿਖਲ ਗੁਪਤਾ ਦੇ ਅਗੇਂਸਟ ਕੀਤਾ ਗਿਆ ਸੀ ਕਿਉਂਕਿ ਫੈਡਰਲ ਚਾਰਜਸ ਜਿਹੜੇ ਆ ਇੰਡਾਈਟਮੈਂਟ ਫਾਈਲ ਕੀਤੀ ਗਈ ਆ ਨਿਖਲ ਗੁਪਤਾ ਦੇ ਉਲਟ ਤੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ. ਕੈਨੇਡੀਅਨ ਸਿਟੀਜ਼ਨ ਭਾਈ ਨਿੱਜਰ ਉਹਨਾਂ ਨੂੰ ਕਤਲ ਕੀਤਾ ਗਿਆ ਸੀ. ਸੋ ਗੁਪਤਾ ਉਹਨਾਂ ਨੂੰ ਅਮਰੀਕਾ ਵਾਲੇ ਚੱਕ ਲਿਆਏ ਆ ਚੈਕ ਰਿਪਬਲਿਕ ਤੋਂ. ਇਸ ਵੇਲੇ ਉਹ ਨਿਊਯਾਰਕ ਦੀ ਜੇਲ੍ਹ ਦੇ ਵਿੱਚ ਹੈਗੇ ਆ. ਮੈਨਹਟਨ ਫੈਡਰਲ ਕੋਰਟ ਦੇ ਸਾਹਮਣੇ ਕੇਸ ਚੱਲ ਰਿਹਾ ਆ. ਅਕਤੂਬਰ ਦੇ ਵਿੱਚ ਉਹਨਾਂ ਦੀ ਹੀਅਰਿੰਗ ਹੋਣੀ ਆ ਸ਼ਾਇਦ 18 ਅਕਤੂਬਰ ਨੂੰ. ਆਪਾਂ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ. ਤੇ ਨਾਲ ਦੀ ਨਾਲ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਆ ਉਹਨਾਂ ਨੇ ਵੀ ਸਾਨੂੰ ਮੈਸੇਜ ਭੇਜਿਆ. ਉਹ ਵੱਡਾ ਪ੍ਰੋਟੈਸਟ ਕਰ ਰਹੇ ਆ ਨਰਿੰਦਰ ਮੋਦੀ ਉਹਨਾਂ ਦੇ ਅਗੇਂਸਟ. ਸਤੰਬਰ 21 ਨੂੰ ਜਿਹੜਾ ਸਵੇਰੇ 9 ਵਜੇ ਬਿਲਮਿੰਗਟਨ ਡੈਲਵੇਅਰ ਦੇ ਵਿੱਚ ਪ੍ਰੋਟੈਸਟ ਹੋਣਾ ਆ ਜਿੱਥੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਹੁੰਚ ਰਹੇ ਆ. ਸਤੰਬਰ 22 ਨੂੰ ਨੈਸੂ ਕੋਲੀਸੀਅਮ ਇੱਥੇ ਹੋਣਾ ਹੈਗਾ ਤੇ ਸਤੰਬਰ 23 ਨੂੰ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਇਹ ਵੀ 9 ਵਜੇ ਤਿੰਨੇ ਟਾਈਮ 9 ਵਜੇ ਹੋਣਾ ਆ. ਸਿੱਖ ਕੋਲੀਸ਼ਨ
ਸਿੱਖ ਕੋਆਰਡੀਨੇਸ਼ਨ ਕਮੇਟੀ ਆਫ ਈਸਟ ਕੋਸਟ ਜੋ ਹੈਗੀ ਆ, ਉਹਨਾਂ ਨੇ ਇਹ ਸਾਨੂੰ ਜਿਹੜੀ ਜਾਣਕਾਰੀ ਭੇਜੀ ਹੈਗੀ ਆ। ਉਹਨਾਂ ਨੇ ਆਪਣੇ ਨੰਬਰ ਵੀ ਭੇਜੇ ਆ 917 434 2483 ਤੇ ਜਾਂ 646 358 7745। ਹਿੰਮਤ ਸਿੰਘ ਹੋਣੀ ਅੱਗੇ ਲੱਗ ਕੇ ਜਿਹੜਾ ਪ੍ਰੋਜੈਕਟ ਉਹ ਕਰ ਰਹੇ ਹੈਗੇ ਆ। ਉੱਥੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਾ ਵਿਰੋਧ ਕਰ ਰਹੇ ਆ। ਬਹੁਤ ਵਾਰ ਲੋਕ ਸੋਚੂਗੇ ਵੀ ਇਹ ਕਿਉਂ ਵਿਰੋਧ ਕਰ ਰਹੇ ਆ। ਇਹੀ ਕਾਰਨ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਅਗੇਂਸਟ ਦਾ ਸਿੱਖਾਂ ਨੂੰ ਇੰਡੀਆ ਦੇ ਵਿੱਚ ਤਾਂ ਮਾਰਿਆ ਕੁੱਟਿਆ ਜਾਂਦਾ ਹੀ ਆ, ਪਰ ਹੁਣ ਅਮਰੀਕਾ ਦੇ ਵਿੱਚ ਆ ਕੇ ਵੀ ਜਿਸ ਹਿਸਾਬ ਦੇ ਨਾਲ ਅਮਰੀਕਨ ਜਿਹੜੇ ਸਿੱਖ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਸੇ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਕਹਿੰਦੇ ਆ। ਧਮਕਾਇਆ ਡਰਾਇਆ ਜਾਂਦਾ ਹੈਗਾ। ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਆ 3 ਦਿਨ ਵੱਖ-ਵੱਖ ਲੋਕੇਸ਼ਨ ਦੇ ਉੱਤੇ ਪ੍ਰੋਟੈਸਟ ਕਰ ਰਹੀਆਂ ਹੈਗੀਆਂ। ਕਾਫੀ ਵੱਡੀ ਗਿਣਤੀ 'ਚ ਨਿਊਯਾਰਕ, ਨਿਊ ਜਰਸੀ ਇਹਨਾਂ ਏਰੀਆ ਤੋਂ ਸਿੱਖ ਉੱਥੇ ਜਿਹੜੇ ਆ ਪ੍ਰੋਟੈਸਟ ਕਰਨ ਪਹੁੰਚ ਰਹੇ ਹੈਗੇ ਆ। ਜੀ ਬਿਲਕੁਲ। ਤੇ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਹਰਜੋਤ ਸਿੰਘ ਜੀ ਇਹ ਵੀ ਸਮਾਪਤੀ ਵਾਲਾ ਜੀ, ਤੇ ਇੱਥੇ ਹੀ ਤੁਹਾਡੇ ਸਾਰਿਆਂ ਤੋਂ ਅਸੀਂ ਇਜਾਜ਼ਤ ਲੈਂਦੇ ਹਾਂ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਮਸੂਦ ਮੱਲੀ ਸਾਹਿਬ, ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ ਉਸ ਤੋਂ ਬਾਅਦ ਤੁਸੀਂ ਪੰਜਾਬੀ ਰੇਡੀਓ ਐਸਏ ਦੇ ਉੱਤੇ ਪ੍ਰੋਗਰਾਮ ਸੁਣੋਗੇ 11:30 ਵਜੇ ਨਜ਼ਰੀਆ ਪ੍ਰੋਗਰਾਮ, ਤੇ 1 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਪੰਜਾਬੀ ਰੇਡੀਓ ਐਸਏ ਦੇ ਉੱਤੇ ਕੁਝ ਗੱਲਾਂ ਤੇ ਕੁਝ ਗੀਤ, ਤੇ 2 ਵਜੇ ਪ੍ਰੋਗਰਾਮ ਜਿਹੜਾ ਬਿਯੋਂਡ ਹੈਡਲਾਈਨਸ ਮਨਦੀਪ ਪੂਨੀਆ ਜੀ ਲੈ ਕੇ ਆਉਣਗੇ। 2:30 ਵਜੇ ਅੱਜ ਜਗਬੀਰ ਸਿੰਘ ਜੀ ਜਿਹੜਾ ਸਿਹਤ ਦੇ ਨੁਸਖਿਆਂ ਦੇ ਨਾਲ ਸੰਬੰਧਿਤ, ਬਿਮਾਰੀਆਂ ਦੇ ਨਾਲ ਨੁਸਖਿਆਂ ਦੇ ਨਾਲ ਸੰਬੰਧਿਤ ਪ੍ਰੋਗਰਾਮ ਹੈ ਉਹ ਲੈ ਕੇ ਆਉਣਗੇ ਸਿਹਤ ਸੰਭਾਲ। ਤੇ 3 ਵਜੇ ਪ੍ਰੋਗਰਾਮ ਆਪਾਂ ਕਰਾਂਗੇ ਸਾਂਝੀ ਸੱਥ, ਤੁਸੀਂ ਸੁਣੋਗੇ 3 ਤੋਂ 4 ਪ੍ਰੋਗਰਾਮ। 4 ਤੋਂ 5:30 ਵਜੇ ਤੱਕ ਤੁਸੀਂ ਸੁਣੋਗੇ ਬਲਵਿੰਦਰ ਕੌਰ ਜੀ ਤੋਂ ਪ੍ਰੋਗਰਾਮ ਇਤਿਹਾਸ ਦੇ ਝਰੋਖਿਆਂ ਦੇ ਵਿੱਚੋਂ, ਤੇ 5:40 ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੀ ਇਕਨੋਮੀ, ਜੌਬਸ, ਇੱਥੋਂ ਦੀ ਹਰ ਸੈਕਟਰ ਦੇ ਬਾਰੇ ਕੀ ਕੁਝ ਵਾਪਰ ਰਿਹਾ ਉਹਦੇ ਬਾਰੇ ਜਾਣਕਾਰੀਆਂ। 6 ਵਜੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ, ਤੇ 8 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਖਬਰ ਤੇ ਨਜ਼ਰ, ਤੇ ਉਸ ਤੋਂ ਬਾਅਦ ਲੈਂਦੇ ਪੰਜਾਬ ਦੀਆਂ ਬਾਤਾਂ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।